ਅਮਰੀਕਾ ਦੇ ਵਿੱਚ ਟੂਰਿਜ਼ਮ ਜਿਹੜਾ ਹੈਗਾ ਉਹਦੇ ਵਿੱਚ ਕੈਨੇਡਾ ਦੇ ਜਿਹੜੇ ਨਿਵਾਸੀ ਨੇ ਉਹਨਾਂ ਦਾ ਵੱਡਾ ਯੋਗਦਾਨ ਹੈ। ਕੈਨੇਡਾ ਤੋਂ ਸੈਲਾਨੀ ਆਉਂਦੇ ਨੇ। ਜਿਹੜਾ ਟੂਰਿਜ਼ਮ ਹੈ ਕੈਨੇਡਾ ਟੂ ਅਮਰੀਕਾ, ਉਹਦੇ ਵਿੱਚ ਕਹਿੰਦੇ ਖੜੋਤ ਆਉਣ ਕਰਕੇ ਅਮਰੀਕਾ ਨੂੰ $12 ਬਿਲੀਅਨ ਦਾ ਨੁਕਸਾਨ ਹੋ ਚੁੱਕਿਆ ਤੇ ਅੰਦਾਜ਼ਾ ਇਹ ਹੈ ਕਿ ਸਾਲ ਦੇ ਅਖੀਰ ਤੱਕ ਤਾਂ ਇਹ ਵੱਧ ਕੇ ਤਕਰੀਬਨ 22 ਦੇ ਨੇੜੇ 21 ਬਿਲੀਅਨ ਤੱਕ ਹੋ ਜਾਣਾ ਜੀ। ਜਿਹੜਾ ਕੈਨੇਡਾ ਤੋਂ ਬਹੁਤ ਜ਼ਿਆਦਾ ਟੂਰਿਸਟ ਅਮਰੀਕਾ ਨੂੰ ਆਉਂਦਾ ਤੇ ਉਹ ਸਾਰਾ ਹੀ ਬਹੁਤ ਥੱਲੇ ਜਾ ਰਿਹਾ। ਤੋਂ ਕਹਿੰਦੇ ਵੀ ਹੁਣ ਤੱਕ ਆਲਮੋਸਟ 37% ਥੱਲੇ ਜਾ ਚੁੱਕਿਆ ਤੇ ਉਹ ਵੱਧ ਰਿਹਾ, ਜਿਹਦੇ ਨਾਲ ਜਿਹੜੇ ਹੁਣ ਤੱਕ ਜਿਹੜਾ ਤੁਸੀਂ ਨੰਬਰ ਪਹਿਲਾਂ ਦੱਸਿਆ ਵੀ $12 ਬਿਲੀਅਨ ਦਾ ਜਿਹੜਾ ਅਮਰੀਕਨ ਬਿਜ਼ਨੈਸਿਸ ਨੂੰ ਨੁਕਸਾਨ ਹੋ ਚੁੱਕਿਆ। ਇਕਨੋਮੀ ਜਿਹੜੀ ਆ ਉਹ ਸਲੋ ਡਾਊਨ ਹੋਈ ਹੈ ਤੇ ਇਹਦੇ ਕਰਕੇ ਜਿਹੜੀ ਬੈਂਕ ਆਫ ਕੈਨੇਡਾ ਉਹਨੇ ਇੰਟਰਸਟ ਜਿਹੜਾ 2.25 ਤੱਕ ਜਿਹੜਾ ਉਹ ਜਾ ਸਕਦਾ ਹੈ। ਹਾਂਜੀ, ਸੋ ਜਿਹੜੀ ਪਿਛਲੀ ਬੈਂਕ ਆਫ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਹੈ ਉਹ ਸਟੇਬਲ ਰੱਖਿਆ ਸੀ। ਤੁਹਾਨੂੰ ਚੇਤਾ ਹੋਣਾ ਆਪਾਂ ਜਿਹੜੀ ਗੱਲਬਾਤ ਕੀਤੀ ਸੀਗੀ, ਉਦੋਂ ਤੱਕ ਹਜੇ ਜਿਹੜੇ ਇਕਨੋਮੀ ਦੀ ਸਲੋਨੈਸ ਦੇ ਮਤਲਬ ਇਵਨ ਤੋਂ ਲੱਗ ਰਿਹਾ ਸੀਗਾ ਵੀ ਬਹੁਤ ਸਲੋ ਹੋ ਗਈ ਹੈ, ਪਰ ਸੋ ਇਹ ਨਾ ਬੜਾ ਇੱਕ ਬੈਲੈਂਸਿੰਗ ਐਕਟ ਹੁੰਦਾ ਬੈਂਕ ਆਫ ਕੈਨੇਡਾ ਲਈ। ਜਦੋਂ ਮਹਿੰਗਾਈ ਵੱਧਦੀ ਹੈ ਉਹਨੂੰ ਇਨਫਲੇਸ਼ਨ ਕਹਿੰਦੇ ਆ, ਠੀਕ ਹੈ ਨਾ, ਪਰ ਜਦੋਂ ਬਿਜ਼ਨਸ ਘਟ ਜਾਵੇ ਤਾਂ ਉਹਨੂੰ ਰਿਸੈਸ਼ਨ ਕਹਿੰਦੇ ਆ। ਹੁਣ ਹਾਲਾਂਕਿ ਜਿਹੜਾ ਕੈਨੇਡਾ ਦੇ ਨਾਲ ਅਮਰੀਕਾ ਦੇ ਨਾਲ ਜਿਹੜਾ ਇਹ ਰੌਲਾ ਬੜਾ ਚੱਲ ਰਿਹਾ, ਉਹਦੇ ਨਾਲ ਜਿਹੜਾ ਸਮਾਨ ਹੈ ਉਹ ਮਹਿੰਗਾ ਹੋ ਰਿਹਾ। ਉਹ ਮਹਿੰਗਾ ਹੋਣ ਕਰਕੇ ਉਹ ਜਿਹੜੀਆਂ ਚੀਜ਼ਾਂ ਦੀਆਂ ਕਾਸਟ ਆ ਉਹ ਵੱਧ ਰਹੀ ਹੈ ਕਿ ਕੈਨੇਡਾ ਨੇ ਅਮਰੀਕਾ ਦੇ ਸਮਾਨ ਦੇ ਉੱਤੇ ਰਿਟੈਲੀਏਟਰੀ ਟੈਰਿਫ ਲਾਏ ਹੋਏ। ਹਾਂਜੀ, ਵੀ ਜਿਹੜਾ ਕੈਨੇਡਾ ਤੋਂ ਅਮਰੀਕਾ ਨੂੰ ਸਮਾਨ ਜਾਂਦਾ, ਪਰ ਅਮਰੀਕਾ ਤੋਂ ਜਿਹੜਾ ਕੈਨੇਡਾ ਨੂੰ ਸਮਾਨ ਆਉਂਦਾ, ਪਰ ਉਹਨਾਂ ਨੂੰ ਟਿਟ ਫॉर ਟੈਟ ਕਰਨ ਲਈ ਜਾਂ ਉਹਨਾਂ ਨੂੰ ਕਹਿਣ ਲਈ ਕੈਨੇਡਾ ਨੇ ਵੀ ਅਮਰੀਕਨ ਸਮਾਨ ਦੇ ਉੱਤੇ ਟੈਰਿਫ ਲਾਏ, ਜਿਹਦੇ ਕਰਕੇ ਅਮਰੀਕਨ ਸਮਾਨ ਕੈਨੇਡਾ ਦੇ ਵਿੱਚ ਮਹਿੰਗਾ ਹੋ ਰਿਹਾ। ਉਹ ਜਿਹੜਾ ਮਹਿੰਗਾ ਸਮਾਨ ਆ ਉਹ ਇਨਫਲੇਸ਼ਨ ਨੂੰ ਪੁਸ਼ ਕਰ ਰਿਹਾ, ਜਿਹਦੇ ਸਮਾਨ ਮਹਿੰਗਾ ਹੋ ਰਿਹਾ ਤੇ ਉਹਨੂੰ ਕਹਿ ਦਿੰਦਾ ਨਹੀਂ ਇਨਫਲੇਸ਼ਨ ਹੈ। ਪਰ ਦੂਜੇ ਪਾਸੇ ਕਿਉਂਕਿ ਅਮਰੀਕਾ ਨੂੰ ਸਮਾਨ ਵਿਕ ਨਹੀਂ ਰਿਹਾ, ਉਹਦੇ ਤੇ ਨੌਕਰੀਆਂ ਇਫੈਕਟ ਹੋ ਰਹੀਆਂ, ਟਰਾਂਸਪੋਰਟੇਸ਼ਨ ਇੰਡਸਟਰੀ ਇਫੈਕਟ ਹੋ ਰਹੀ ਹੈ, ਬਿਜ਼ਨੈਸਿਸ ਇਫੈਕਟ ਹੋ ਰਹੇ ਆ, ਉਹ ਜਿਹੜੀ ਇਕਨੋਮੀ ਨੂੰ ਰਿਸੈਸ਼ਨ ਵੱਲ ਨੂੰ ਧੱਕ ਰਹੀ ਹੈ। ਬੈਂਕ ਆਫ ਕੈਨੇਡਾ ਨੂੰ ਉਹਦੇ ਚੋਂ ਕਲੈਰਿਟੀ ਨਹੀਂ ਸੀ ਹੋ ਰਹੀ ਵੀ ਯਾਰ ਮਤਲਬ ਇਹ ਹੁਣ ਅਸੀਂ ਘਟਾਏ ਜਾਣ ਵਧਾਏ ਜਾਣ, ਕਿਉਂਕਿ ਜਦੋਂ ਇਨਫਲੇਸ਼ਨ ਹੁੰਦਾ ਤਾਂ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾਉਂਦੀ ਹੈ, ਤਾਂ ਕਰਕੇ ਜਿਹੜੀ ਇਨਫਲੇਸ਼ਨ ਆ ਉਹਨੂੰ ਚੈੱਕ ਦੇ ਵਿੱਚ ਰੱਖੀ। ਜਦੋਂ ਰਿਸੈਸ਼ਨ ਹੁੰਦਾ ਤਾਂ ਇੰਟਰਸਟ ਰੇਟ ਘਟਾ ਦਿੱਤੇ ਜਾਂਦੇ ਨੇ ਤਾਂ ਕਿ ਬਿਜ਼ਨੈਸਿਸ ਨੂੰ ਬੈਂਕਾਂ ਤੋਂ ਪੈਸਾ ਮਿਲ ਸਕੇ ਜਾਂ ਕਿਤੋਂ ਮਿਲ ਸਕੇ, ਜਿਹਦੇ ਨਾਲ ਉਹ ਚੱਲਦਾ ਰਹਿ ਸਕੇ। ਕੈਨੇਡਾ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਨੇ, ਖਾਸੇ ਇਲਾਕੇ ਪ੍ਰਭਾਵਿਤ ਹੋ ਰਹੇ ਨੇ ਤੇ ਜ਼ਾਹਰ ਜੀ ਗੱਲ ਆ ਜਦੋਂ ਅੱਗਾਂ ਲੱਗਦੀਆਂ ਨੇ। ਚਲੋ ਵੈਸੇ ਤਾਂ ਉਨੀ ਸੰਘਣੀ ਆਬਾਦੀ ਕੈਨੇਡਾ ਦੇ ਵਿੱਚ ਹੈ ਨਹੀਂ, ਪਰ ਫਿਰ ਵੀ ਇਵੈਕੂਏਸ਼ਨ ਆਰਡਰਸ ਹੁੰਦੇ ਨੇ, ਕੁਦਰਤ ਦਾ ਬਹੁਤ ਨੁਕਸਾਨ ਹੁੰਦਾ, ਸੋਰਸਸ ਬਹੁਤ ਤੁਹਾਡੇ ਲੱਗ ਜਾਂਦੇ ਨੇ ਇਹਨਾਂ ਅੱਗਾਂ ਦੇ ਕਾਬੂ ਪਾਉਣ। ਪਿਛਲੇ 2 ਹਫ਼ਤਿਆਂ ਤੋਂ ਜਿਹੜੀਆਂ ਸਾਰੀਆਂ ਇਹ ਅੱਗਾਂ ਨੇ, ontario ਦਾ ਨਾਰਥ ਜਿਹੜਾ ਆਪਾਂ ਟੋਰਾਂਟੋ ਤੋਂ ਨਾਰਥ ਹੋ ਗਿਆ, ਉਸ ਤੋਂ ਬਾਅਦ ਕਿਊਬੈਕ ਦੇ ਜੰਗਲ, ਜਿਹੜਾ ਅਟਲਾਂਟਿਕ ਕੈਨੇਡਾ ਹੈਗਾ, ਨਿਊਫਨਲੈਂਡ ਦੇ ਵਿੱਚ ਕਹਿੰਦੇ ਵੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਅੱਗ ਲੱਗੀ ਹੋਈ ਹੈ। 1000 ਦੇ ਕਰੀਬ ਜਿਹੜਾ ਘਰ ਹੈ ਉਹ ਸੜ ਗਿਆ ਤੇ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੈ। ਤੇ ਇਸ ਟਾਈਮ ਜਿਹੜੇ ਬੈਟਲ ਰਿਵਰ ਕ੍ਰਾਫੋਰਡ ਦੇ ਵਿੱਚ ਜਿਹੜੇ ਜ਼ਿਮਨੀ ਚੋਣ ਕਰਕੇ ਸਿਆਸੀ ਪਾਰਾ ਜਿਹੜਾ ਪੂਰਾ ਚੜਿਆ ਹੋਇਆ, 214 ਉਮੀਦਵਾਰ ਮੈਦਾਨ ਦੇ ਵਿੱਚ ਨੇ ਤੇ ਜ਼ਿਮਨੀ ਚੋਣ ਦੇ ਲਈ ਜਿਹੜਾ ਵੋਟਾਂ ਦਾ ਇਸ ਟਾਈਮ ਕੀ ਮਾਹੌਲ ਚੱਲ ਰਿਹਾ ਜੀ? ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ, ਜਿਨ੍ਹਾਂ ਨੂੰ ਪਿਛਲੇ 1.5 ਸਾਲ ਤੋਂ ਸਾਰਾ ਕੈਨੇਡਾ ਇਹ ਮੰਨ ਚੁੱਕਿਆ ਸੀਗਾ ਵੀ ਇਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ, ਤੇ ਉਹ ਆਪ ਵੀ ਐਵੇਂ ਹੀ ਐਕਟ ਕਰਨ ਲੱਗ ਪਏ ਸੀਗੇ ਵੀ ਮੈਂ ਹੀ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਹਾਂ, ਤੇ ਉਸੇ ਤਰੀਕੇ ਨਾਲ ਜਿਹੜਾ ਉਹ ਬਿਹੇਵੀਅਰ ਆ ਉਹ ਦਿਖਾਉਣ ਲੱਗ ਪਏ ਸੀ। ਬਹੁਤ ਹੰਕਾਰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਣ ਲੱਗ ਪਿਆ ਸੀਗਾ। ਉਹ ਆਪਣੀ 20 ਸਾਲ ਤੋਂ ਜਿਸ ਸੀਟ ਤੇ ਸੀਗੇ ontario ਦੇ ਵਿੱਚ, ਉਹ ਇੱਕ ਬਿਲਕੁਲ ਨਵੇਂ ਰੁਕੀ ਪੋਲੀਟੀਸ਼ੀਅਨ ਤੋਂ ਹਾਰ ਗਏ। ਉਸ ਤੋਂ ਬਾਅਦ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਯਾਰ ਉਹਦੀ ਇੱਜ਼ਤ ਇਸੇ ਚੀਜ਼ 'ਚ ਵੀ ਉਹਨੂੰ ਰਿਜ਼ਾਈਨ ਕਰ ਦੇਵੇ ਪਾਰਟੀ ਉੱਤੋਂ। ਵੀ ਇੱਕ ਤਾਂ ਦੇਖੋ ਉਹਨਾਂ ਦੀ ਪਾਰਟੀ ਸਰਕਾਰ ਨਹੀਂ ਬਣਾ ਸਕੀ, ਦੂਜਾ ਉਹ ਆਪਣੀ ਪਰਸਨਲ ਸੀਟ ਬੰਦਾ ਹਾਰ ਗਿਆ, ਪਰ ਨਹੀਂ ਕਹਿੰਦੇ ਵੀ ਜਿਹੜਾ ਸੱਤਾ ਦਾ ਲਾਲਚ ਹੈ ਉਹ ਕਿੱਥੇ ਛੱਡਦਾ। ਉਹਨਾਂ ਨੇ ਜਿਹੜੀ ਕੈਨੇਡਾ ਦੇ ਵਿੱਚ ਸਭ ਤੋਂ ਸੇਫੈਸਟ ਸੀਟ ਹੈਗੀ ਹੈ ਬੈਟਲ ਰਿਵਰ ਕ੍ਰਾਫੋਰਡ, ਐਲਬਰਟਾ ਦੇ ਵਿੱਚ, ਸੋ ਉੱਥੋਂ ਜਿਹੜਾ ਕੰਜ਼ਰਵੇਟਿਵ ਕੈਂਡੀਡੇਟ ਜਿੱਤਿਆ ਸੀ ਉਹ 83% ਵੋਟਾਂ ਦੇ ਨਾਲ ਜਿੱਤਿਆ ਸੀ, ਮਤਲਬ ਬਹੁਤ ਜ਼ਿਆਦਾ ਮੈਜੋਰਿਟੀ ਨਾਲ। ਤੇ ਪੀਅਰ ਪੋਲੀਏਵ ਜਦੋਂ ਆਪਣੀ ਸੀਟ ਹਾਰ ਗਏ ਤਾਂ ਇਹਨਾਂ ਨੇ ਉਹਨਾਂ ਨੂੰ ਰਿਜ਼ਾਈਨ ਕਰਵਾ ਕੇ ਉੱਥੋਂ ਫਿਰ ਬਾਈ ਇਲੈਕਸ਼ਨ ਕਾਲ ਹੋਈ ਹੈ। ਤਾਂ ਜਿਹੜੀਆਂ ਬਾਈ ਇਲੈਕਸ਼ਨ ਦੀਆਂ ਵੋਟਾਂ ਆਉਂਦੇ ਸੋਮਵਾਰ ਨੂੰ 18 ਅਗਸਤ ਨੂੰ ਪੈਣੀਆਂ। ਜਿਹੜਾ ਇਹਦਾ ਦੂਜਾ ਸਿਗਨੀਫੀਕੈਂਸ ਹੈਗਾ ਵੀ ਜੇ ਬਹੁਤ ਜ਼ਿਆਦਾ ਮੈਜੋਰਿਟੀ ਜਿਹੜੀ ਬਹੁਤ ਜ਼ਿਆਦਾ ਵੋਟਾਂ ਨਾਲ ਪੀਅਰ ਪੋਲੀਏਵ ਨਹੀਂ ਜਿੱਤਦੇ ਤਾਂ ਜਨਵਰੀ ਦੇ ਵਿੱਚ ਉਹਨਾਂ ਦਾ ਲੀਡਰਸ਼ਿਪ ਰਿਵਿਊ ਹੈ। ਲੀਡਰਸ਼ਿਪ ਰਿਵਿਊ ਦਾ ਕੀ ਮਤਲਬ ਹੈ ਵੀ ਜਨਵਰੀ ਦੇ ਵਿੱਚ ਜਿਹੜੇ ਸਾਰੇ ਪਾਰਟੀ ਦੇ ਮੈਂਬਰਸ ਨੇ ਇਕੱਠੇ ਹੋਣਾ, ਉਹਨਾਂ ਨੇ ਇਹ ਚੀਜ਼ ਡਿਸਾਈਡ ਕਰਨੀ ਹੈ ਵੀ ਕੀ ਪੀਅਰ ਪੋਲੀਏਵ ਸਾਡੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ ਰਹਿ ਸਕਦੇ ਜਾਂ ਨਹੀਂ ਰਹਿ ਸਕਦੇ। ਫਿਰ ਵੱਡਾ ਚੈਲੰਜ ਆ ਉਹਨਾਂ ਦੇ ਸਾਹਮਣੇ ਫਿਰ ਇਸ ਹਿਸਾਬ। ਬਿਲਕੁਲ ਜੀ, ਹਾਂਜੀ ਹਾਂ। ਸੋ ਜੇ ਹੁਣ ਉਹ ਐਕਸਟ੍ਰੀਮ ਮੈਜੋਰਿਟੀ ਦੇ ਨਾਲ ਨਹੀਂ ਜਿੱਤਦੇ ਤਾਂ ਉਹ ਲੋਕਾਂ ਨੂੰ ਇਦਾਂ ਮਤਲਬ ਇਹ ਹੈਗਾ ਵੀ ਉਹਨਾਂ ਦੀ ਲੀਡਰਸ਼ਿਪ ਖਤਰੇ ਦੇ ਵਿੱਚ ਆ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕੈਨੇਡਾ ਦੀਆਂ ਸਰਗਰਮੀਆਂ ਨੂੰ ਲੈ ਕੇ। ਕੈਨੇਡਾ ਦੇ ਵਿੱਚ
ਸਿਆਸੀ ਹਾਲਾਤ ਕੀ ਨੇ, ਕੈਨੇਡਾ ਦੇ ਵਿੱਚ ਜਿਹੜੇ ਨੌਕਰੀਆਂ ਦੇ ਹਾਲਾਤ ਨੇ, ਇਸ ਟਾਈਮ ਜੌਬਸ ਦੇ ਹਾਲਾਤ ਨੇ, ਕੈਨੇਡਾ ਦੀ ਇਕੋਨਮੀ, ਇਹ ਲਗਾਤਾਰ ਸੁਰਖੀਆਂ ਦੇ ਵਿੱਚ ਹੈ। ਇਹਦੇ ਨਾਲ ਕੈਨੇਡਾ ਅਮਰੀਕਾ ਜਿਹੜੇ ਰਿਸ਼ਤੇ ਨੇ, ਇਹ ਵੀ ਹੁਣ ਪੁਰਾਣੇ ਨਹੀਂ ਰਹੇ, ਇਹ ਵੀ ਬਦਲ ਰਹੇ ਨੇ ਲਗਾਤਾਰ, ਖਾਸ ਕਰਕੇ ਜਦੋਂ ਤੋਂ ਟਰੰਪ ਸਾਹਿਬ ਆਏ ਨੇ। ਨਵੇਂ ਇੱਥੋਂ ਦੇ ਜਿਹੜੀ ਸੱਤਾ ਬਦਲੀ ਹੈ, ਸੱਤਾ ਤਬਦੀਲੀ ਹੋਈ ਹੈ, ਉਸ ਤੋਂ ਬਾਅਦ ਕੈਨੇਡਾ ਦੇ ਨਾਲ ਜਿਹੜੇ ਸੰਬੰਧ ਨੇ ਉਹ ਟੈਰਿਫਸ ਨੂੰ ਲੈ ਕੇ ਜਾਂ ਹੋਰ ਮਾਮਲਿਆਂ ਨੂੰ ਲੈ ਕੇ ਉਹ ਆਪਾਂ ਦੇਖਦੇ ਹਾਂ ਕਿ ਉਹ ਨਹੀਂ ਰਹੇ। ਇਹਦੇ ਨਾਲ ਕੈਨੇਡਾ ਦੇ ਵਿੱਚ ਕੁਝ ਸਿਆਸੀ ਸਰਗਰਮੀਆਂ ਨੇ ਤੇ ਕੈਨੇਡਾ ਦੇ ਵਿੱਚ ਜੌਬਸ ਦੇ ਬਾਰੇ, ਹੋਰ ਗੱਲਾਂ ਬਾਤਾਂ ਦੇ ਬਾਰੇ ਆਪਣੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪ੍ਰਵੀਨ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੇ ਕੈਨੇਡਾ ਅਮਰੀਕਾ ਰਿਸ਼ਤਿਆਂ ਤੋਂ ਹੀ ਸ਼ੁਰੂਆਤ ਕਰ ਲਈਏ, ਅਮਰੀਕਾ ਦੇ ਵਿੱਚ ਟੂਰਿਜ਼ਮ ਜਿਹੜਾ ਹੈਗਾ, ਉਹਦੇ ਵਿੱਚ ਕੈਨੇਡਾ ਦੇ ਜਿਹੜੇ ਨਿਵਾਸੀ ਨੇ ਉਹਨਾਂ ਦਾ ਵੱਡਾ ਯੋਗਦਾਨ ਹੈ। ਇੱਕ ਖਬਰ ਦੇ ਮੁਤਾਬਕ, ਇੱਕ ਰਿਪੋਰਟ ਦੇ ਮੁਤਾਬਕ ਗੁਰਜਸਪਾਲ ਸਿੰਘ ਜੀ, ਜਿਹੜੀ ਕੈਨੇਡਾ ਤੋਂ ਸੈਲਾਨੀ ਆਉਂਦੇ ਨੇ, ਜਿਹੜਾ ਟੂਰਿਜ਼ਮ ਹੈ ਕੈਨੇਡਾ ਟੂ ਅਮਰੀਕਾ, ਉਹਦੇ ਵਿੱਚ ਕਹਿੰਦੇ ਖੜੋਤ ਆਉਣ ਕਰਕੇ, ਉਹ ਘਟਣ ਕਰਕੇ ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਲੋਕਾਂ ਨੇ ਤਾਂ ਅਮਰੀਕਨ ਪ੍ਰੋਡਕਟਸ ਨੂੰ ਵੀ ਟਾਟਾ ਬਾਏ ਬਾਏ ਕਰਨ ਲੱਗ ਪਏ ਸੀ। ਇੱਕ ਵਾਰੀ ਰਾਸ਼ਟਰਵਾਦ ਜਦੋਂ ਤੁਹਾਨੂੰ ਪਤਾ ਜਾਗਦਾ ਤਾਂ ਫਿਰ ਉਹ ਥੋੜਾ ਜਿਹਾ ਰਿਐਕਟ ਤਾਂ ਕਰਦੇ ਆ ਲੋਕ। ਹਾਂਜੀ। ਤਾਂ ਉਹਦੇ ਕਰਕੇ ਅਮਰੀਕਾ ਨੂੰ $12 ਬਿਲੀਅਨ ਦਾ ਨੁਕਸਾਨ ਹੋ ਚੁੱਕਿਆ ਤੇ ਅੰਦਾਜ਼ਾ ਇਹ ਹੈ ਕਿ ਸਾਲ ਦੇ ਅਖੀਰ ਤੱਕ, ਜਦੋਂ ਇਹਨੇ ਪੂਰਾ ਸਾਲ ਪੂਰਾ ਕਰਨਾ ਹੈ, ਤਾਂ ਇਹ ਵੱਧ ਕੇ ਤਕਰੀਬਨ 22 ਦੇ ਨੇੜੇ 21 ਬਿਲੀਅਨ ਤੱਕ ਹੋ ਜਾਣਾ ਜੀ। ਜੀ ਹਾਂਜੀ। ਸੋ ਰਾਸ਼ਟਰਪਤੀ ਟਰੰਪ ਨੇ ਇਲੈਕਸ਼ਨ ਤੋਂ ਬਾਅਦ ਹੀ ਜਦੋਂ ਉਹ ਜਿੱਤ ਗਏ, ਉਹ ਤੋਂ ਬਾਅਦ ਜਿਹੜੇ ਉਹਨਾਂ ਨੇ ਕੈਨੇਡਾ ਤੇ ਹਮਲੇ ਸ਼ੁਰੂ ਕੀਤੇ ਵੀ ਮੈਂ ਕੈਨੇਡਾ ਨੂੰ 51ਵੀਂ ਸਟੇਟ ਬਣਾ ਲੈਣਾ, ਮੈਂ ਕੈਨੇਡਾ ਤੇ ਕਬਜ਼ਾ ਕਰ ਲੈਣਾ, ਜਿਹੜਾ ਉਹ ਰਿਟੋਰਿਕ ਜਿਹੜਾ ਉਹਨੂੰ ਕਹਿੰਦੇ ਆ ਨਾ ਵੀ ਐਂਟੀ ਕੈਨੇਡਾ ਰਿਟੋਰਿਕ ਉਹਨਾਂ ਨੇ ਚਲਾਇਆ। ਉਹ ਤੋਂ ਅਸੀਂ ਪਿਛਲੀਆਂ ਐਪੀਸੋਡਸ ਦੇ ਵਿੱਚ ਵੀ ਇਹ ਗੱਲ ਲਗਾਤਾਰ ਕਰਦੇ ਆ ਰਹੇ ਹਾਂ। ਜਿਹੜੇ ਕੈਨੇਡੀਅਨ ਲੋਕੀ ਆ ਉਹ ਕਾਫੀ ਜ਼ਿਆਦਾ ਖਫਾ ਹੋ ਗਏ, ਮਤਲਬ ਆਪਣੀ ਇਮੀਗ੍ਰੈਂਟ ਕਮਿਊਨਿਟੀਜ਼ ਇਹ ਗੱਲ ਮਹਿਸੂਸ ਨਹੀਂ ਕਰਦੀਆਂ, ਪਰ ਮੈਂ ਆਪਣੇ ਆਲੇ ਦੁਆਲੇ ਦੇਖਦਾ ਵੀ ਜਿਹੜੇ ਗੋਰੇ ਕੈਨੇਡੀਅਨ ਹੈ ਜਾਂ ਜਿਹੜੇ ਮੂਲ ਨਿਵਾਸੀ ਕੈਨੇਡੀਅਨ ਹੈਗੇ ਆ, ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਖਫਾ ਹੈ ਤੇ ਉਹ ਅਮਰੀਕਾ ਦਾ ਸਮਾਨ ਨਹੀਂ ਖਰੀਦ ਰਹੇ। ਜਿਨ੍ਹਾਂ ਨੇ ਅਮਰੀਕਾ ਦੇ ਟ੍ਰਿਪ ਬੁੱਕ ਕੀਤੇ ਹੋਏ ਸੀਗੇ, ਮੈਂ ਪਰਸਨਲੀ 3-4 ਜਣਿਆਂ ਨੂੰ ਜਾਣਦਾ ਜਿਨ੍ਹਾਂ ਨੇ ਉਹ ਟ੍ਰਿਪ ਕੈਂਸਲ ਕਰਤੇ ਵੀ ਯਾਰ ਅਸੀਂ ਕੈਨੇਡਾ ਅਮਰੀਕਾ ਘੁੰਮਣ ਨਹੀਂ ਜਾਣਾ ਚਾਹੁੰਦੇ। ਉਹਨਾਂ ਵਿੱਚੋਂ ਕੁਛ ਦਾ ਕਾਰਨ ਇਹ ਹੈਗਾ ਵੀ ਅਸੀਂ ਕਰਕੇ ਅਮਰੀਕਾ ਜਿਹੜੀ ਜਿਸ ਤਰੀਕੇ ਨਾਲ ਕੈਨੇਡਾ ਨੂੰ ਟਰੀਟ ਕਰ ਰਿਹਾ ਉਹਦੇ ਕਰਕੇ, ਪਰ ਕਈਆਂ ਦਾ ਇਹ ਵੀ ਹੈਗਾ ਵੀ ਯਾਰ ਕੀ ਪਤਾ ਸਾਨੂੰ ਉੱਥੇ ਬਿਠਾਈ ਨਾ ਲੈਣ, ਇਮੀਗ੍ਰੇਸ਼ਨ ਦੇ ਮਾਮਲੇ ਸਾਨੂੰ ਤੰਗ ਨਾ ਕਰਨ। ਸੋ ਉਹਦੇ ਨਾਲ ਜਿਹੜਾ ਮਤਲਬ ਮੈਂ ਤੁਹਾਨੂੰ ਆਲੇ ਦੁਆਲੇ ਦੱਸ ਰਿਹਾ ਵੀ ਜਾਣਾ ਘਟ ਰਿਹਾ, ਪਰ ਜਿਹੜੇ ਨੰਬਰਸ ਆ ਰਹੇ ਨੇ ਉਹ 1-2 ਦਿਨ ਪਹਿਲਾਂ ਸਾਰੇ ਮੇਜਰ ਕੈਨੇਡੀਅਨ ਅਖਬਾਰਾਂ ਨੇ ਇਹ ਖਬਰ ਕਵਰ ਕੀਤੀ ਹੈ ਵੀ ਉਹਦੇ ਨਾਲ ਵਿੱਤੀ ਤੌਰ ਤੇ ਵੀ ਅਮਰੀਕਾ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਵੀ ਜਿਹੜੇ ਕਿਉਂਕਿ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਟੂਰਿਜ਼ਮ ਕੈਨੇਡਾ ਤੋਂ ਹੀ ਹੈ। ਮਤਲਬ ਅਮਰੀਕਾ ਦੇ ਵਿੱਚ ਲੋਕਾਂ ਨੂੰ ਸ਼ਾਇਦ ਰਹਿ ਕੇ ਗੱਲ ਨਾ ਪਤਾ ਲੱਗਦੀ ਹੋਵੇ, ਕਿਉਂਕਿ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਆ ਤੁਹਾਨੂੰ ਮੈਕਸੀਕਨ ਦਿਖਦੇ ਹੋਣੇ ਆ ਜਾਂ ਤੁਹਾਨੂੰ ਹੋਰ ਮੁਲਕਾਂ ਦੇ ਲੋਕੀ ਦਿਖਦੇ ਹੋਣ, ਪਰ ਜਿਹੜਾ ਟੂਰਿਜ਼ਮ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ, ਜੇ ਤੁਸੀਂ ਫਲੋਰੀਡਾ ਜਾਓ, ਜੋ ਤੁਸੀਂ ਵੇਗਸ ਜਾਓ, ਜੇ ਤੁਸੀਂ ਐਰੀਜ਼ੋਨਾ ਜਾਓ, ਜਿਹੜੀਆਂ ਨਿੱਘੀਆਂ ਸਟੇਟਾਂ ਜਾਂ ਜਿਹੜੀਆਂ ਬਾਰਡਰ ਦੇ ਨਾਲ ਜਿਹੜੀਆਂ ਸਟੇਟਾਂ ਹੈਗੀਆਂ, ਮਿਨੇਸੋਟਾ, ਨਾਰਥ ਡਕੋਟਾ, ਉਧਰ ਬ੍ਰਿਟਿਸ਼ ਕੋਲੰਬੀਆ, ontario ਦੇ ਨਾਲ ਨਿਊਯਾਰਕ ਸਟੇਟ ਦੇ ਵਿੱਚ ਤੇ ਅਟਲਾਂਟਿਕ ਪ੍ਰੋਵਿੰਸਸ ਦੇ ਨਾਲ ਉਧਰ ਮੇਨ ਸਾਈਡ ਤੇ, ਜਿਹੜਾ ਕੈਨੇਡਾ ਤੋਂ ਬਹੁਤ ਜ਼ਿਆਦਾ ਟੂਰਿਸਟ ਅਮਰੀਕਾ ਨੂੰ ਆਉਂਦਾ ਤੇ ਉਹ ਸਾਰਾ ਹੀ ਬਹੁਤ ਥੱਲੇ ਜਾ ਰਿਹਾ। ਸੋ ਕਹਿੰਦੇ ਵੀ ਹੁਣ ਤੱਕ ਆਲਮੋਸਟ 37% ਜਿਹੜਾ ਉਹ ਥੱਲੇ ਜਾ ਚੁੱਕਿਆ ਤੇ ਉਹ ਵੱਧ ਰਿਹਾ, ਜਿਹਦੇ ਨਾਲ ਜਿਹੜੇ ਹੁਣ ਤੱਕ ਜਿਹੜਾ ਤੁਸੀਂ ਨੰਬਰ ਪਹਿਲਾਂ ਹੀ ਦੱਸਿਆ ਵੀ $12 ਬਿਲੀਅਨ ਦਾ ਜਿਹੜਾ ਅਮਰੀਕਨ ਬਿਜ਼ਨਸਿਸ ਨੂੰ ਨੁਕਸਾਨ ਹੋ ਚੁੱਕਿਆ। ਜਿਹੜੇ ਬਾਰਡਰ ਤੇ ਕਈ ਸ਼ਹਿਰਾਂ ਦੇ ਬਿਜ਼ਨਸਿਸ ਹੈ, ਮੈਂ ਰਿਪੋਰਟਸ ਪੜ੍ਹਦਾ ਸੀਗਾ ਨਿਊਯਾਰਕ ਸਟੇਟ ਦੇ ਵਿੱਚ, ਮੇਨ ਦੇ ਵਿੱਚ ਜਿਹੜੇ ਕਿਊਬੈਕ ਦੇ ਨਾਲ ਜਿਹੜੀਆਂ ਸਟੇਟਾਂ ਲੱਗਦੀਆਂ ਹੈਗੀਆਂ, ਜਿਨ੍ਹਾਂ ਦਾ ਪੂਰਾ ਸ਼ਹਿਰ ਦਾ ਬਿਜ਼ਨਸ ਹੀ ਕੈਨੇਡਾ ਤੇ ਡਿਪੈਂਡ ਕਰਦਾ ਸੀਗਾ, ਉਹਨਾਂ ਦੇ ਤਾਂ ਉਹਨਾਂ ਨੂੰ ਬੈਂਕਰਪਸੀਆਂ ਫਾਈਲ ਕਰਨੀਆਂ ਪੈ ਰਹੀਆਂ, ਉਹਨਾਂ ਦਾ ਬਿਜ਼ਨਸ ਚੱਲ ਹੀ ਨਹੀਂ ਰਿਹਾ, ਕਿਉਂਕਿ ਜਿਹੜਾ ਕੈਨੇਡੀਅਨ ਟੂਰਿਸਟ ਹੈ ਇਸ ਸਾਲ ਉੱਥੇ ਨਹੀਂ ਗਿਆ। ਤੇ $12 ਬਿਲੀਅਨ ਬਹੁਤ ਜ਼ਿਆਦਾ ਵੱਡਾ ਨੰਬਰ ਹੁੰਦਾ ਜੀ। ਤੇ ਜੇ ਤੁਸੀਂ ਲਾ ਲਓ ਵੀ ਪੂਰੇ ਸਾਲ ਦੇ ਵਿੱਚ $21 ਬਿਲੀਅਨ ਜੇ ਆਪਾਂ ਕਹਿ ਲਈਏ ਵੀ ਸਿਰਫ ਵਪਾਰ ਤੋਂ ਖੋ ਦੇਣਾ, ਇਹ ਇੱਕ ਬੜਾ ਨੰਬਰ ਹੈ। ਪਰ ਇਹਦੇ ਨਾਲ ਇਹਦਾ ਇਹ ਵੀ ਹੈਗਾ ਵੀ ਸ਼ਾਇਦ ਜਦੋਂ ਜਿਹੜੀਆਂ ਹੁਣ ਨੈਗੋਸ਼ੀਏਸ਼ਨ ਚੱਲ ਰਹੀਆਂ ਕਰਕੇ ਹਜੇ ਤੱਕ ਵੀ ਸਿਰੇ ਨਹੀਂ ਚੜੀਆਂ। ਅਸੀਂ 1 ਅਗਸਤ ਦੀ ਜਿਹੜੀ ਡੈਡਲਾਈਨ ਸੀਗੀ, ਮੈਂ ਤੇ ਰਾਜਕਰਨਜੀਤ ਸਿੰਘ ਹੋਣਾ ਨੇ ਅਸੀਂ ਜਿਹੜਾ 2 ਹਫ਼ਤੇ ਪਹਿਲਾਂ ਪ੍ਰੋਗਰਾਮ ਕੀਤਾ ਸੀਗਾ, ਉਹਦੇ ਚ ਅਸੀਂ ਇਹ ਗੱਲ ਕਵਰ ਕੀਤੀ ਸੀਗੀ ਵੀ ਨੈਗੋਸ਼ੀਏਸ਼ਨ
ਕੋਈ ਚਾਂਸ ਨਹੀਂ ਸੀ ਲੱਗ ਰਿਹਾ, ਤਾਂ ਹਜੇ ਤੱਕ ਵੀ ਸਿਰੇ ਨਹੀਂ ਚੜੀਆਂ। ਤੇ ਲਗਭਗ ਜਿਹੜਾ ਸਟੀਲ, ਐਲੂਮੀਨੀਅਮ ਤੇ 35% ਤੋਂ ਉੱਤੇ ਟੈਰਿਫ ਜਿਹੜਾ ਉਹ ਚੱਲ ਰਿਹਾ। ਜਿਹੜੀਆਂ ਕੁਜ਼ਮਾਂ ਦੇ ਵਿੱਚ ਚੀਜ਼ਾਂ ਨਹੀਂ ਆਉਂਦੀਆਂ, ਕੈਨੇਡਾ US ਮੈਕਸੀਕੋ ਐਗਰੀਮੈਂਟ ਜਿਹੜੀਆਂ ਉਹਦੇ ਵਿੱਚ ਚੀਜ਼ਾਂ ਨਹੀਂ ਆਉਂਦੀਆਂ, ਉਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਟੈਰਿਫ ਆ ਉਹ ਕੈਨੇਡਾ ਤੇ ਲੱਗੇ ਹੋਏ ਆ। ਸੋ ਪਰ ਇਹਦਾ ਇਹ ਫਾਇਦਾ ਹੋ ਰਿਹਾ ਵੀ ਕੈਨੇਡੀਅਨ ਜਿਹੜਾ ਪੈਸਾ ਉੱਦਾਂ ਅਮਰੀਕਾ ਜਾਣਾ ਸੀਗਾ ਉਹ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ, ਜਿਹਦੇ ਨਾਲ ਐਟਲੀਸਟ ਬਿਜ਼ਨੈਸਿਸ ਨੂੰ ਸਰਵਾਈਵ ਕਰਨ ਲਈ ਜਾਂ ਫਾਈਟਿੰਗ ਚਾਂਸ ਮਿਲ ਰਿਹਾ। ਦੂਜੀ ਗੱਲ, ਜਿਹੜੇ ਸਾਡੇ ਨੈਗੋਸ਼ੀਏਟਰ ਹੈ, ਜਿਹੜੇ ਸਾਡੇ ਮੰਨ ਲਓ ਜਿਹੜੇ ਸਾਡੇ ਫੋਰਨ ਮੰਤਰੀ ਹੈਗੇ ਆ ਜਿਨ੍ਹਾਂ ਨੇ ਅਮਰੀਕਾ ਨਾਲ ਗੱਲ ਕਰ ਰਹੇ ਆ, ਉਹਨਾਂ ਨੂੰ ਇੱਕ ਨੈਗੋਸ਼ੀਏਟ ਕਰਨ ਲਈ ਇੱਕ ਹੋਰ ਪੁਆਇੰਟ ਮਿਲ ਜਾਂਦਾ। ਜੀ 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 ਬਿਲਕੁਲ। ਤੇ ਜਿਵੇਂ ਆਪਾਂ ਦੇਖਿਆ, ਤੁਸੀਂ ਦੱਸਿਆ ਸੀਗਾ ਵੀ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਉੱਤੇ ਵੀ ਲੋਕ ਖਾਸੇ ਡਰੇ ਹੋਏ ਨੇ। ਆਪਾਂ ਦੇਖਿਆ ਵੀ ਕੈਨੇਡਾ ਤੋਂ ਇੱਕ ਬੀਬੀ ਜਿਹੜੀ ਉਹ ਮਾੜਾ ਜਿਹਾ ਓਵਰਸਟੇ ਕਰ ਗਈ ਸੀ ਤੇ ਆਈਸ ਨੇ ਉਹਨੂੰ ਚੱਕ ਲਿਆ ਸੀਗਾ। ਕੈਨੇਡਾ ਦੀ ਕਾਫੀ ਵੱਡੀ ਸਟਾਰ ਅਦਾਕਾਰਾ ਉਹ ਮੰਨੀ ਜਾਂਦੀ ਆ। ਇਸ ਤੋਂ ਇਲਾਵਾ ਆਈਸ ਡਿਟੈਂਸ਼ਨ ਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੀ ਮੌਤ ਦਾ ਮਾਮਲਾ ਵੀ ਕਾਫੀ ਜਿਹੜਾ ਵੱਧ ਗਿਆ ਸੀਗਾ। ਉਹਦੇ ਮਾਮਲੇ, ਦੋਨਾਂ ਮਾਮਲਿਆਂ ਦੇ ਵਿੱਚ ਜਿਹੜੀ ਕੈਨੇਡੀਅਨ ਸਰਕਾਰ ਆ ਉਹਦੀ ਦਖਲਅੰਦਾਜ਼ੀ ਉਹਨਾਂ ਨੂੰ ਕਰਨੀ ਪਈ ਸੀਗੀ, ਕਿਉਂਕਿ ਇੱਕ ਟਾਈਮ ਤੇ ਮਾਹੌਲ ਹੀ ਐਸਾ ਬਣ ਗਿਆ ਸੀਗਾ। ਤੇ ਜਿਸ ਤੱਕ ਜਿਹੜੇ ਸੈਲਾਨੀਆਂ ਦੀ ਆਮਦ ਦਾ ਸਵਾਲ ਆ, ਤੇ ਉਹ ਬਿਲਕੁਲ ਜਿਵੇਂ ਆਪਾਂ ਰਾਸ਼ਟਰਵਾਦ ਦਾ ਜ਼ਿਕਰ ਪਹਿਲਾਂ ਕਰ ਹੀ ਹਟੇ ਆ, ਉਹਦੇ ਨਾਲ ਹੀ ਉਹ ਜਾ ਜੁੜਦੀ ਆ। ਤੇ ਜਿਵੇਂ ਕੈਨੇਡਾ ਦੀ ਆਪਾਂ ਇਕੋਨਮੀ, ਕਿਉਂਕਿ ਆਪਾਂ ਸਾਰੇ ਜੇ ਇੱਧਰਲੇ ਮੁਲਕਾਂ ਵੱਲ ਖਿੱਚੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਆ ਵੀ ਇੱਥੇ ਰੁਜ਼ਗਾਰ ਦੇ ਮੌਕੇ, ਕੰਮ ਦੇ ਮੌਕੇ ਤੇ ਮਿਹਨਤਕਸ਼ ਪੰਜਾਬੀਆਂ ਨੇ, ਨੋ ਡਾਊਟ ਉਹਨਾਂ ਨੇ ਆਪਣੇ ਆਪਣੇ ਜਿਹੜੇ ਕਾਰੋਬਾਰ ਨੇ ਚੰਗੇ ਖੜੇ ਕੀਤੇ ਨੇ, ਚੰਗੀ ਸੋਹਣੀ ਜ਼ਿੰਦਗੀ ਉਹ ਜਿਉ ਰਹੇ ਨੇ। ਇਕੋਨਮੀ ਜਿਹੜੀ ਆ ਉਹ ਸਲੋ ਡਾਊਨ ਹੋਈ ਹੈ, ਤੇ ਇਹਦੇ ਕਰਕੇ ਜਿਹੜੀ ਬੈਂਕ ਆਫ ਕੈਨੇਡਾ ਉਹਨੇ ਇੰਟਰਸਟ ਜਿਹੜਾ ਉਹਦਾ ਇੰਟਰਸਟ ਆ 2.25 ਤੱਕ ਜਿਹੜਾ ਉਹ ਜਾ ਸਕਦਾ ਜੀ। ਹਾਂਜੀ, ਸੋ ਜਿਹੜੀ ਪਿਛਲੀ ਬੈਂਕ ਆਫ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਆ ਹਾਂਜੀ ਉਹ ਸਟੇਬਲ ਰੱਖਿਆ ਸੀ। ਤੁਹਾਨੂੰ ਚੇਤਾ ਹੋਣਾ ਆਪਾਂ ਜਿਹੜੀ ਗੱਲਬਾਤ ਕੀਤੀ ਸੀਗੀ, ਉਦੋਂ ਤੱਕ ਹਜੇ ਜਿਹੜੇ ਇਕੋਨਮੀ ਦੀ ਸਲੋਨੈਸ ਦੇ ਮਤਲਬ ਈਵਨ ਤੋਂ ਲੱਗ ਰਿਹਾ ਸੀਗਾ ਵੀ ਬਹੁਤ ਸਲੋ ਹੋ ਗਈ ਹੈ, ਪਰ ਸੋ ਇਹ ਨਾ ਬੜਾ ਇੱਕ ਬੈਲੈਂਸਿੰਗ ਐਕਟ ਹੁੰਦਾ ਬੈਂਕ ਆਫ ਕੈਨੇਡਾ ਲਈ। ਜਿਹੜੀ ਜਦੋਂ ਮਹਿੰਗਾਈ ਵੱਧਦੀ ਆ ਉਹਨੂੰ ਇਨਫਲੇਸ਼ਨ ਕਹਿੰਦੇ ਆ, ਜੀ ਜੀ ਠੀਕ ਹੈ ਨਾ, ਪਰ ਜਦੋਂ ਬਿਜ਼ਨਸ ਘਟ ਜਾਵੇ ਤਾਂ ਉਹਨੂੰ ਰਿਸੈਸ਼ਨ ਕਹਿੰਦੇ ਆ। ਜਦੋਂ ਤੇ 2% ਤੋਂ ਘੱਟ ਚਲੇ ਜਾਵੇ ਉਹਨੂੰ ਕਹਿ ਦਿੰਦੇ ਆ ਵੀ ਹੁਣ ਕੋਈ ਵੀ ਮੁਲਕ ਹੈ ਉਹ ਰਿਸੈਸ਼ਨ ਦੇ ਵਿੱਚ ਚਲਿਆ ਗਿਆ। ਜੀ ਹੁਣ ਹਾਲਾਂਕਿ ਜਿਹੜਾ ਕੈਨੇਡਾ ਦੇ ਨਾਲ, ਅਮਰੀਕਾ ਦੇ ਨਾਲ ਜਿਹੜਾ ਇਹ ਰੌਲਾ ਗੋਲਾ ਚੱਲ ਰਿਹਾ, ਉਹਦੇ ਨਾਲ ਜਿਹੜਾ ਸਮਾਨ ਹੈ ਉਹ ਮਹਿੰਗਾ ਹੋ ਰਿਹਾ। ਉਹ ਮਹਿੰਗਾ ਹੋਣ ਕਰਕੇ ਉਹ ਜਿਹੜੀਆਂ ਚੀਜ਼ਾਂ ਦੀਆਂ ਕਾਸਟ ਆ ਉਹ ਵੱਧ ਰਹੀ ਹੈ, ਕਿਉਂਕਿ ਕੈਨੇਡਾ ਨੇ ਅਮਰੀਕਾ ਦੇ ਸਮਾਨ ਦੇ ਉੱਤੇ ਰਿਟੈਲੀਏਟਰੀ ਟੈਰਿਫ ਲਾਏ ਹੋਏ ਆ। ਹਾਂਜੀ ਵੀ ਜਿਹੜਾ ਕੈਨੇਡਾ ਤੋਂ ਅਮਰੀਕਾ ਨੂੰ ਸਮਾਨ ਜਾਂਦਾ, ਪਰ ਅਮਰੀਕਾ ਤੋਂ ਜਿਹੜਾ ਕੈਨੇਡਾ ਨੂੰ ਸਮਾਨ ਆਉਂਦਾ, ਫਿਰ ਉਹਨਾਂ ਨੂੰ ਟਿਟ ਫॉर ਟੈਟ ਕਰਨ ਲਈ ਜਾਂ ਉਹਨਾਂ ਨੂੰ ਕਹਿਣ ਲਈ ਕੈਨੇਡਾ ਨੇ ਵੀ ਅਮਰੀਕਨ ਸਮਾਨ ਦੇ ਉੱਤੇ ਟੈਰਿਫ ਲਾਏ ਹੋਏ ਆ, ਜਿਹਦੇ ਕਰਕੇ ਅਮਰੀਕਨ ਸਮਾਨ ਕੈਨੇਡਾ ਦੇ ਵਿੱਚ ਮਹਿੰਗਾ ਹੋ ਰਿਹਾ। ਉਹ ਜਿਹੜਾ ਮਹਿੰਗਾ ਸਮਾਨ ਆ ਉਹ ਇਨਫਲੇਸ਼ਨ ਨੂੰ ਪੁਸ਼ ਕਰ ਰਿਹਾ, ਜਿਹਦੇ ਸਮਾਨ ਮਹਿੰਗਾ ਹੋ ਰਿਹਾ ਤੇ ਉਹਨੂੰ ਕਹਿ ਦਿੰਦਾ ਨਹੀਂ ਇਨਫਲੇਸ਼ਨ ਹੈ ਜੀ। ਪਰ ਦੂਜੇ ਪਾਸੇ ਕਿਉਂਕਿ ਅਮਰੀਕਾ ਨੂੰ ਸਮਾਨ ਵਿਕ ਨਹੀਂ ਰਿਹਾ, ਉਹਦੇ ਤੇ ਨੌਕਰੀਆਂ ਇਫੈਕਟ ਹੋ ਰਹੀਆਂ, ਟਰਾਂਸਪੋਰਟੇਸ਼ਨ ਇੰਡਸਟਰੀ ਇਫੈਕਟ ਹੋ ਰਹੀ ਹੈ, ਬਿਜ਼ਨੈਸਿਸ ਇਫੈਕਟ ਹੋ ਰਹੇ ਆ, ਉਹ ਜਿਹੜੀ ਇਕੋਨਮੀ ਨੂੰ ਰਿਸੈਸ਼ਨ ਵੱਲ ਨੂੰ ਧੱਕ ਰਿਹਾ। ਤੇ ਉਹ ਬੈਂਕ ਆਫ ਕੈਨੇਡਾ ਨੂੰ ਉਹਦੇ ਚੋਂ ਕਲੈਰਿਟੀ ਨਹੀਂ ਸੀ ਹੋ ਰਹੀ ਵੀ ਯਾਰ ਮਤਲਬ ਇਹ ਹੁਣ ਅਸੀਂ ਇੰਟਰਸਟ ਰੇਟ ਘਟਾਏ ਜਾਣ ਵਧਾਏ ਜਾਣ, ਕਿਉਂਕਿ ਜਦੋਂ ਇਨਫਲੇਸ਼ਨ ਹੁੰਦਾ ਤਾਂ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾਉਂਦੀ ਹੈ ਤਾਂ ਕਰਕੇ ਜਿਹੜੀ ਇਨਫਲੇਸ਼ਨ ਆ ਉਹਨੂੰ ਚੈੱਕ ਦੇ ਵਿੱਚ ਰੱਖਿਆ ਜਾਵੇ। ਜਦੋਂ ਰਿਸੈਸ਼ਨ ਹੁੰਦਾ ਤਾਂ ਇੰਟਰਸਟ ਰੇਟ ਘਟਾ ਦਿੱਤੇ ਜਾਂਦੇ ਨੇ ਤਾਂ ਕਿ ਬਿਜ਼ਨੈਸਿਸ ਨੂੰ ਬੈਂਕਾਂ ਤੋਂ ਪੈਸਾ ਮਿਲ ਸਕੇ ਜਾਂ ਕਿਤੋਂ ਮਿਲ ਸਕੇ, ਜਿਹਦੇ ਨਾਲ ਉਹ ਚੱਲਦਾ ਰਹਿ ਸਕੇ। ਲਾਈਕ ਆਕਸੀਕੇਟ ਜਿਵੇਂ ਆਪਾਂ ਕਹਿੰਦੇ ਨੇ ਵੀ ਥੋੜਾ ਜਿਹਾ ਸਾਹ ਦਵਾਉਣਾ ਉਹਨਾਂ ਨੂੰ, ਸਾਹ ਦਵਾਉਣਾ ਜੀ। ਹਾਂਜੀ, ਤੇ ਜਿਹੜੀ ਪਿਛਲੀ ਅਨਾਉਂਸਮੈਂਟ ਸੀਗੀ ਉਹਦੇ ਵਿੱਚ ਬੈਂਕ ਆਫ ਕੈਨੇਡਾ ਨੇ ਜਿਹੜਾ ਉਹ ਇੰਟਰਸਟ ਰੇਟ ਹੈ ਉਹ ਬਿਲਕੁਲ ਸਟੇਬਲ ਰੱਖ ਲਿਆ ਸੀਗਾ, ਉਹਦੇ ਵਿੱਚ ਘਟਾਇਆ ਜਾਂ ਵਧਾਇਆ ਨਹੀਂ ਸੀ। ਪਰ ਹੁਣ ਜਿਹੜੇ ਬਿਲਕੁਲ ਨਵੇਂ ਨੰਬਰ ਆ ਰਹੇ ਆ ਉਹਦੇ ਵਿੱਚ ਜਿਹੜੀ ਇਕੋਨਮੀ ਹੈ ਬਿਲਕੁਲ ਹੀ ਲਗਭਗ ਡੈਡ ਹੋ ਗਈ ਹੈ। ਮਤਲਬ ਮੈਂ ਨਾ ਪਿਛਲੇ ਹਫਤੇ ਸੋ ਮੈਨੀਟੋਬਾ ਰੈਲੇਟਿਵਲੀ ਛੋਟਾ ਪ੍ਰੋਵਿੰਸ ਹੈ, ਮੈਨੀਟੋਬਾ ਦੇ ਵਿੱਚ 1.3 ਮਿਲੀਅਨ ਲੋਕੀ ਰਹਿੰਦੇ ਆ, ਖੇਤੀਬਾੜੀ ਹੈ, ਸਰਕਾਰੀ ਬਿਜ਼ਨੈਸਿਸ ਹੈ। ਸੋ ਇੱਥੇ ਜਦੋਂ ਕਿਤੇ ਤੇਜ਼ੀ ਆਉਂਦੀ ਹੈ ਜਾਂ ਰਿਸੈਸ਼ਨ ਆਉਂਦਾ, ਮੈਨੀਟੋਬਾ ਦੇ ਲੋਕਾਂ ਨੂੰ ਉਵੇਂ ਮਹਿਸੂਸ ਨਹੀਂ ਹੁੰਦਾ। ਅਸੀਂ ਟਰੱਕਿੰਗ ਬਿਜ਼ਨੈਸਿਸ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਵੀ ਯਾਰ ਹਾਂ ਸਲੋਨੈਸ ਹੈ, ਪਰ ਇੱਥੇ ਕਦੇ ਵੀ ਆਏ ਨਹੀਂ ਹੋਇਆ ਵੀ ਜਿਹੜੇ ਟਰੱਕਰ ਆ ਉਹਨਾਂ ਨੇ ਅਰਬਾਂ ਡਾਲਰ, ਮਿਲੀਅਨਸ ਆਫ ਡਾਲਰ ਬਣਾ ਲਏ ਹੋਣ ਤੇ ਉਹ ਡੁੱਬਣ ਦਾ ਵੀ ਉਵੇਂ ਨਹੀਂ ਓਨਾ ਫਰਕ ਪੈਂਦਾ। ਸੋ ਉਹ ਕਹਿੰਦੇ ਵੀ ਠੀਕ ਹੈ ਵੀ ਯਾਰ ਔਖੇ ਆ ਪਰ ਚੱਲ ਰਿਹਾ। ਤੇ ਪਿਛਲੇ ਹਫਤੇ ਨਾ ਮੈਂ ਓਨਟਾਰੀਓ ਦੇ ਵਿੱਚ ਗਿਆ ਸੀ, ਬਰੈਂਪਟਨ, ਟੋਰਾਂਟੋ ਜਾ ਕੇ ਆਇਆ, ਤੇ ਉੱਥੇ ਜਦੋਂ ਤੇਜ਼ੀ ਆਉਂਦੀ ਹੈ ਤਾਂ ਵੀ ਬਹੁਤ ਤੇਜ਼ ਆਉਂਦੀ ਹੈ, ਤੇ ਜਦੋਂ ਸਲੋ ਹੁੰਦਾ ਤਾਂ ਉਹ ਵੀ ਬਹੁਤ ਮਹਿਸੂਸ ਹੁੰਦਾ। ਤੇ ਉੱਥੇ ਕਾਫੀ ਜ਼ਿਆਦਾ ਹੀ ਜਿਹੜੇ ਬਿਜ਼ਨੈਸਿਸ ਹੈ ਉਹ ਹਰਟ ਕਰ ਰਹੇ ਲੋਕਾਂ ਨੂੰ। ਮਾਫੀ ਚਾਹੁੰਦਾ ਜੀ। ਘਰ ਜਿਹੜੇ ਉਹਨਾਂ ਨੇ ਡਾਊਨ ਪੇਮੈਂਟਾਂ ਦਿੱਤੀਆਂ ਹੋਈਆਂ ਉਹ ਹੁਣ ਖਰੀਦ ਨਹੀਂ ਪਾ ਰਹੇ। ਜਿਹੜੀਆਂ ਟਰੱਕਿੰਗ ਕੰਪਨੀਆਂ ਉਹ ਵੀ ਸਟਰਗਲ ਕਰ ਰਹੀਆਂ। ਜਿਹੜਾ ਕੋਈ ਕਾਰੋਬਾਰ ਵਾਲਾ ਬੰਦਾ ਉਹ ਕਹਿੰਦਾ ਵੀ ਯਾਰ ਨਾ ਤਾਂ ਬੈਂਕ ਤੋਂ ਲੋਨ ਮਿਲ ਰਿਹਾ ਸਰਵਾਈਵ ਕਰਨ ਲਈ,
ਤੇ ਨਾ ਹੀ ਗਾਹਕ ਹੈ ਵੀ ਅਸੀਂ ਸਮਾਨ ਵੇਚ ਸਕੀਏ ਜਿਹੜਾ ਸਾਡੇ ਕੋਲੇ ਹੈਗਾ। ਨੌਕਰੀਆਂ ਵਾਲੇ ਬੰਦੇ ਕਹਿੰਦੇ ਵੀ ਯਾਰ ਸਾਡੇ ਆਲੇ ਦੁਆਲੇ ਜਿਹੜੀਆਂ ਨੌਕਰੀਆਂ ਜਾ ਰਹੀਆਂ, ਲੋਕਾਂ ਨੂੰ ਕੰਮਾਂ ਤੋਂ ਕੱਢਿਆ ਜਾ ਰਿਹਾ। ਸੋ ਜਿਹੜੀ ਸਲੋਨੈਸ ਆ ਉੱਥੇ ਤੁਹਾਨੂੰ ontario ਦੇ ਵਿੱਚ ਜਾ ਕੇ ਬਿਲਕੁਲ ਮੈਂ ਬੜਾ ਉਦਾਸੀ ਜਿਹੇ ਵਾਲਾ ਮਾਹੌਲ ਸੀਗਾ ਜੀ। ਮਤਲਬ ਤੁਸੀਂ ਐਨ ਇਦਾਂ ਲੱਗਦਾ ਸੀਗਾ ਵੀ ਯਾਰ ਵੀ ਐਕਚੁਅਲ ਚ ਰਿਸੈਸ਼ਨ ਤਾਂ ਇੱਥੇ ਹੈ। ਤੇ ਉਸ ਤੋਂ ਬਾਅਦ ਮੈਂ ਹਜੇ ਵਾਪਸ ਹੀ ਆਇਆ ਸੀਗਾ ਤੇ ਬੈਂਕ ਆਫ ਕੈਨੇਡਾ ਦੀ ਖਬਰ ਆ ਗਈ, ਕਹਿੰਦੇ ਵੀ ਨਹੀਂ ਜਿਹੜੇ ਰਿਸੈਸ਼ਨ ਨੰਬਰਸ ਰੀਅਲ ਹੈ, ਵੀ ਹੋ ਸਕਦਾ ਹੈ ਸਾਨੂੰ ਸਾਲ ਦੇ ਐਂਡ ਤੱਕ 2 ਵਾਰੀ ਜਿਹੜੀਆਂ ਇੰਟਰਸਟ ਰੇਟ ਘਟਾਉਣੇ ਪੈਣ ਤੇ 2.25 ਤੱਕ ਜਾਣਾ ਪਵੇ। ਸੌਰੀ ਮੈਂ ਤੁਹਾਨੂੰ ਮੈਂ ਵਿੱਚ ਕਰਤਾ। ਹਾਂ, ਨਹੀਂ ਕੋਈ ਗੱਲ ਨਹੀਂ। ਮੈਂ ਵੀ ਇਹੀ ਕਹਿੰਦਾ ਸੀਗਾ ਵੀ ਚਲੋ ਬੈਂਕ ਆਫ ਕੈਨੇਡਾ ਨੇ ਸਟੱਡੀ ਤਾਂ ਹਾਲਾਤਾਂ ਨੂੰ ਕੀਤਾ ਹੀ ਹੋਇਆ, ਇਹਦੇ ਵਿੱਚ ਤਾਂ ਚਲੋ ਕੋਈ ਦੋ ਰਾਏ ਨਹੀਂ, ਕਿਉਂਕਿ ਜਿਵੇਂ ਤੁਸੀਂ ਵੱਖ-ਵੱਖ ਇਲਾਕਿਆਂ ਦਾ ਜ਼ਿਕਰ ਕੀਤਾ, ਵੱਖ-ਵੱਖ ਸ਼ਹਿਰਾਂ ਦਾ ਜ਼ਿਕਰ ਕੀਤਾ। ਹਾਂ, ਬਿਜ਼ਨਸ ਕਿਸ ਤਰੀਕੇ ਨਾਲ ਪ੍ਰਭਾਵਿਤ ਹੁੰਦੇ ਨੇ ਇਹ ਤਾਂ ਚਲੋ ਵੱਖਰਾ, ਪਰ ਇਹਦੇ ਨਾਲ ਇੱਕ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਵੀ ਇਹਦੇ ਨਾਲ ਜਿਹੜੀਆਂ ਲੋਕਾਂ ਦੀਆਂ ਘਰਾਂ ਦੀਆਂ ਇੰਸਟਾਲਮੈਂਟਸ ਨੇ, ਮੌਰਗੇਜ ਆ ਜਿਹੜੀ, ਉਹਦੇ ਤੇ ਖਾਸਾ ਅਸਰ ਪੈਂਦਾ। ਮੰਨ ਲਓ ਇੱਕ ਬੰਦਾ ਵੀ ਪ੍ਰਭਾਵਿਤ ਹੋ ਗਿਆ ਤੇ ਜੇ ਉਹਦੀ ਜੇਬ ਦੂਜੇ ਪਾਸਿਓਂ ਵੀ ਉਹਦੀ ਜਿਹੜੀ ਇਕਨੋਮਿਕ ਲੀਕੇਜ ਆ ਉਹ ਨਾ ਉਨੀ ਉਸ ਤੋਂ ਜ਼ਿਆਦਾ ਹੋ ਜਾਵੇ ਤਾਂ ਉਹਨੂੰ ਫਿਰ ਅਫੋਰਡ ਕਰਨਾ ਤੁਹਾਡੇ ਵੱਸੋਂ ਬਾਹਰ ਹੋ ਜਾਂਦਾ ਕਈ ਵਾਰੀ। ਜੀ ਬਿਲਕੁਲ। ਤੇ ਇਹ ਸਾਰੇ ਮੈਨੂੰ ਲੱਗਦਾ ਵੀ ਅਮਰੀਕਾ ਦੇ ਵਿੱਚ ਵੀ ਹੁਣ ਇਹ ਥੋੜੇ ਅਮਰੀਕਾ ਦੇ ਵੀ ਨੰਬਰ ਪੜ ਰਿਹਾ ਸੀਗਾ, ਕਹਿੰਦੇ ਵੀ ਅਮਰੀਕਾ ਦੇ ਵਿੱਚ ਵੀ ਜਿਹੜਾ ਜੌਬਸ ਡੇਟਾ ਆ ਰਿਹਾ ਉਹ ਕੋਈ ਬਹੁਤੇ ਨੰਬਰਸ ਠੀਕ ਨਹੀਂ ਹੈਗੇ। ਤੇ ਉਹਦੇ ਚ ਦੇਖੋ ਹੈਰਾਨੀ ਵਾਲੀ ਗੱਲ ਹੈ ਵੀ ਐਜ਼ ਐਨ ਆਊਟਸਾਈਡਰ ਜਿਹੜੇ ਇਹ ਨਾ ਸਾਰੀ ਜਿਹੜੀ ਤੰਗੀ ਹੈ ਆਰਟੀਫਿਸ਼ਲੀ ਕ੍ਰੀਏਟ ਕੀਤੀ ਹੈ, ਜਿਹੜਾ ਉਹਦੇ ਚ ਜ਼ਿਆਦਾ ਸੈਡ ਕੰਮ ਹੈ। ਮਤਲਬ ਇਹਨੂੰ ਸੋਲਵ ਕੀਤਾ ਜਾ ਸਕਦਾ ਹੈ ਵੀ ਸਿਰਫ ਜਿਹੜੀਆਂ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ, ਚਾਹੇ ਪਹਿਲਾਂ ਕੈਨੇਡਾ ਦੀ ਲੀਡਰਸ਼ਿਪ ਨੇ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਜਿਹਦੇ ਕਰਕੇ ਇੰਨੀ ਜ਼ਿਆਦਾ ਇਨਫਲੇਸ਼ਨ ਆਈ, ਪਰ ਹੁਣ ਜਿਹੜੀਆਂ ਰਾਸ਼ਟਰਪਤੀ ਟਰੰਪ ਦੀਆਂ ਸਾਰੀਆਂ ਪਾਲਿਸੀਜ਼ ਹੈ ਯਾਰ ਮਤਲਬ ਸਾਰਿਆਂ ਨਾਲ ਹੀ, ਈਵਨ ਜਿਹੜੇ ਆਪਣੇ ਸਭ ਤੋਂ ਨੇੜਲੇ ਸਾਥੀ ਹੈ ਜਿਨ੍ਹਾਂ ਚ ਕੈਨੇਡਾ ਆਉਂਦਾ ਉਹਨਾਂ ਨਾਲ ਵੀ ਪੰਗੇ ਲੈ ਲਏ, ਉਹਨਾਂ ਨਾਲ ਵੀ ਲੜਨਾ। ਸੋ ਉਹ ਚੀਜ਼ ਦੇ ਜਿਹੜਾ ਖਮਿਆਜ਼ਾ ਉਹ ਸਾਰੀ ਜਨਤਾ ਨੂੰ ਭੁਗਤਣਾ ਪੈ ਰਿਹਾ। ਦੇਖੋ, ਮਹਿੰਗਾਈ ਦੀ ਮਾਰ ਤਾਂ ਅਮਰੀਕੀਆਂ ਨੂੰ ਵੀ ਪੈ ਰਹੀ ਹੈ, ਮੰਦੀ ਦੀ ਮਾਰ ਅਮਰੀਕੀਆਂ ਨੂੰ ਵੀ ਪੈ ਰਹੀ ਹੈ, ਪਰ ਤਾਜ਼ੀ ਸੱਤਾ ਬਦਲੀ ਹੈ, ਹਲੇ ਕਹਿਣਾ ਔਖਾ ਹੈ। ਹਲੇ ਲੋਕ ਜੇ ਕਹਿਣਗੇ ਤਾਂ ਫਿਰ ਉਹ ਐਂਟੀ ਇਨਕੰਬੈਂਸੀ ਵਾਲੀ ਗੱਲ ਹੋ ਜਾਂਦੀ ਹੈ ਵੀ ਲੈ ਹੁਣੇ ਤਾਂ ਸਰਕਾਰ ਬਦਲੀ ਹੈ ਤੇ ਹੁਣੇ ਤੁਸੀਂ ਐਡੀ ਜਿਹੜੇ ਡਿਫੈਂਡਰ ਨੇ ਸਰਕਾਰ ਦੇ ਉਹ ਕਹਿੰਦੇ ਐਡੀ ਛੇਤੀ ਥੋੜ੍ਹੀ ਚੀਜ਼ਾਂ ਬਦਲਦੀਆਂ ਹੁੰਦੀਆਂ। ਜਦੋਂ ਕੰਪੇਅਰ ਕਰਦੇ ਸੀ ਉਦੋਂ ਕਹਿੰਦੇ ਸੀ ਮਿੰਟਾਂ ਸਕਿੰਟਾਂ 'ਚ ਜੰਗਾਂ ਬੰਦ ਹੋਣਗੀਆਂ, ਮਿੰਟਾਂ ਸਕਿੰਟਾਂ 'ਚ ਸਾਰਾ ਕੁਝ ਹੋਊਗਾ, ਪਰ ਨਹੀਂ ਹੁੰਦਾ। ਇਹ ਚੀਜ਼ਾਂ ਰਿਸੈਸ਼ਨ, ਇਨਫਲੇਸ਼ਨ ਜਿਹੜੇ ਲੋਕ ਸਟੱਡੀ ਕਰਦੇ ਨੇ ਦਹਾਕਿਆਂ ਬੱਧੀ, ਉਹ ਵੀ ਮੰਨਦੇ ਨੇ ਵੀ ਇਹ ਇੱਕ ਜ਼ਖਮ ਵਾਂਗਾ ਤੇ ਹੌਲੀ ਇਹਨੂੰ ਕਿਉਰ ਕੀਤਾ ਜਾ ਸਕਦਾ, ਇੱਕਦਮ ਨਹੀਂ ਹੁੰਦੀਆਂ ਇਹ ਚੀਜ਼ਾਂ। ਜੀ ਬਿਲਕੁਲ, ਇਹ ਓਵਰ ਦਾ ਨਾਈਟ ਕੁਝ ਨਹੀਂ ਹੁੰਦਾ। ਅਗਲੀ ਗੱਲ ਕਰੀਏ ਆਪਾਂ, ਕੈਨੇਡਾ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਨੇ, ਖਾਸੇ ਇਲਾਕੇ ਪ੍ਰਭਾਵਿਤ ਹੋ ਰਹੇ ਨੇ ਤੇ ਜ਼ਾਹਰ ਜੀ ਗੱਲ ਆ ਜਦੋਂ ਅੱਗਾਂ ਲੱਗਦੀਆਂ ਨੇ। ਚਲੋ ਵੈਸੇ ਤਾਂ ਉਨੀ ਸੰਘਣੀ ਆਬਾਦੀ ਕੈਨੇਡਾ ਦੇ ਵਿੱਚ ਹੈ ਨਹੀਂ, ਪਰ ਫਿਰ ਵੀ ਇਵੈਕੂਏਸ਼ਨ ਆਰਡਰਸ ਹੁੰਦੇ ਨੇ, ਕੁਦਰਤ ਦਾ ਬਹੁਤ ਨੁਕਸਾਨ ਹੁੰਦਾ, ਸੋਰਸਿਸ ਬਹੁਤ ਤੁਹਾਡੇ ਲੱਗ ਜਾਂਦੇ ਨੇ ਇਹਨਾਂ ਅੱਗਾਂ ਤੇ ਕਾਬੂ ਪਾਉਣ ਦੇ ਲਈ। ਜੀ, ਸੋ ਆਪਾਂ ਲਗਾਤਾਰ ਜਿਹੜੀਆਂ ਮੈਨੀਟੋਬਾ ਦੀਆਂ ਅੱਗਾਂ ਨੂੰ ਕਵਰ ਕਰ ਰਹੇ ਹਾਂ ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਤੇ ਜਿਹੜੀਆਂ ਉਹ ਅੱਗਾਂ ਹੁਣ ਤੱਕ ਅਸੀਂ ਕਵਰ ਕੀਤੀਆਂ ਉਹ ਮੈਨੀਟੋਬਾ ਤੇ ਸਸਕੈਚੁਅਨ ਤੱਕ ਹੀ ਸੀਮਤ ਸੀਗੀਆਂ। ਜਿਹੜੇ ਸਾਡੇ ਨਾਰਥ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸਾਡੇ ਲਗਭਗ 40-50 ਹਜ਼ਾਰ ਬੰਦਾ ਡਿਸਪਲੇਸ ਹੋਇਆ, ਜਿਹੜਾ ਜਿਨ੍ਹਾਂ ਨੂੰ ਇੱਥੇ ਵਿਨੀਪੈਗ ਦੇ ਵਿੱਚ ਲਾ ਕੇ ਠਹਿਰਾਇਆ ਗਿਆ ਜਾਂ ਜਿਹੜੇ ਤੰਗ ਸੀਗੇ। ਪਰ ਹੁਣ ਪਿਛਲੇ 2 ਹਫ਼ਤਿਆਂ ਤੋਂ ਜਿਹੜੀਆਂ ਸਾਰੀਆਂ ਇਹ ਅੱਗਾਂ ਨੇ, ontario ਦਾ ਨਾਰਥ ਜਿਹੜਾ ਆਪਾਂ ਟੋਰਾਂਟੋ ਤੋਂ ਨਾਰਥ ਹੋ ਗਿਆ, ਉਸ ਤੋਂ ਬਾਅਦ ਕਿਊਬੈਕ ਦੇ ਜੰਗਲ, ਜਿਹੜਾ ਅਟਲਾਂਟਿਕ ਕੈਨੇਡਾ ਹੈਗਾ, ਨਿਊਫਨਲੈਂਡ ਦੇ ਵਿੱਚ ਕਹਿੰਦੇ ਵੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਅੱਗ ਲੱਗੀ ਹੋਈ ਹੈ। 1000 ਦੇ ਕਰੀਬ ਜਿਹੜਾ ਘਰ ਹੈ ਉਹ ਸੜ ਗਿਆ ਤੇ ਵੀ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੈ। ਤੇ ਜਿਹੜਾ ਫਾਇਰ ਰਿਸੋਰਸਿਸ ਆ ਬਹੁਤ ਜ਼ਿਆਦਾ ਜਿਹੜੇ ਥਿਨ ਹੈ। ਉਹ ਤੋਂ ਬਾਅਦ ਮੈਂ ਜਦੋਂ ਅੱਜ ਸਵੇਰੇ ਪੜ੍ਹਦਾ ਸੀਗਾ, BC ਦੇ ਵਿੱਚ ਵੀ ਜਿਹੜੀਆਂ ਅੱਗਾਂ ਨੇ ਉਹ ਬਹੁਤ ਤੇਜ਼ੀ। ਸੋ ਜਿਹੜਾ BC ਅਲਬਰਟਾ, ਉੱਥੇ ਲਗਭਗ ਹਰ ਸਾਲ ਅੱਗਾਂ ਲੱਗਦੀਆਂ ਨੇ। ਠੀਕ ਹੈ ਜੀ। ਪਰ ਐਤਕੀ ਉਹ ਬਚਿਆ ਹੋਇਆ ਸੀਗਾ, ਪਰ ਹੁਣ ਉੱਥੋਂ ਵੀ ਬਹੁਤ ਜ਼ਿਆਦਾ ਜਿਹੜੀਆਂ ਸੀਰੀਅਸ ਅੱਗਾਂ ਦੀਆਂ ਖਬਰਾਂ ਆ ਰਹੀਆਂ। ਸੋ ਤੁਸੀਂ ਐਂ ਲਾ ਲਓ ਵੀ ਹੁਣ ਜਿਹੜਾ BC ਤੇ ਅਲਬਰਟਾ ਦਾ ਜਿਵੇਂ ਬਾਰਡਰ ਲੱਗਦਾ, ਵੀ ਮੋਸਟ ਲਾਈਕਲੀ ਅਲਬਰਟਾ ਦੇ ਵਿੱਚ ਵੀ ਇਸ ਵੇਲੇ ਆਲਮੋਸਟ ਸਾਰਾ ਕੈਨੇਡਾ ਹੀ ਸੜ ਰਿਹਾ ਜੀ, ਤੇ ਸਾਰੇ ਕਿਤੇ ਅੱਗਾਂ ਚੱਲ ਰਹੀਆਂ। ਲੋਕੀ ਅਰਦਾਸ ਕਰ ਰਹੇ ਆ ਵੀ ਜਿਹੜੇ ਚੰਗੇ ਮੀਂਹ ਪੈਣ। ਜਿਵੇਂ ਮੈਨੀਟੋਬਾ ਦੀਆਂ ਅੱਗਾਂ ਦੇ ਉੱਤੇ ਥੋੜਾ ਬਹੁਤਾ ਕੰਟਰੋਲ ਹੋਇਆ, ਸਟਿਲ ਜੇ 2-3 ਦਿਨ ਮੀਂਹ ਨਾ ਪਵੇ ਤਾਂ ਤੁਹਾਨੂੰ ਸਵੇਰੇ ਮਹਿਸੂਸ ਹੁੰਦਾ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਨਾ ਧੂਆਂ ਚੁਭਣ ਲੱਗ ਪੈਂਦਾ। ਸੋ ਇਵਨ ਦੋ ਕਿ ਅਸੀਂ 400-500 ਕਿਲੋਮੀਟਰ ਦੂਰ ਆ ਅੱਗਾਂ ਤੋਂ, ਇੱਥੇ ਤੱਕ ਉਹਨਾਂ ਦਾ ਪ੍ਰਭਾਵ ਰਾਈਟ ਵੇ ਮਹਿਸੂਸ ਹੋਣ ਲੱਗ ਪੈਂਦਾ। ਤੇ ਜਿਹੜੀਆਂ ਨਿਊਫਨਲੈਂਡ ਦੇ ਵਿੱਚ ਤੇ ਨਿਊ ਬਰੰਜ਼ਵਿਕ ਦੇ ਵਿੱਚ ਜਿਹੜੀਆਂ ਹੁਣ ਅੱਗਾਂ ਦੱਸ ਰਹੇ ਆ, ਉਹ ਇਹਦੇ ਨਾਲ ਵੀ ਵੱਡੀਆਂ ਦੱਸ ਰਹੇ ਆ। ਤੇ ਜਿਹੜੇ ਮੇਨ ਸਿਟੀ ਸੈਂਟਰ ਹੈਗੇ ਆ, ਜਿਹੜੇ ਵੱਡੇ ਸ਼ਹਿਰ ਹੈ, ਉਹਨਾਂ ਦੇ ਜ਼ਿਆਦਾ ਲੱਗੇ ਆ। ਸੋ ਜਿਹਦੇ ਕਰਕੇ ਜ਼ਿਆਦਾ ਰਿਸਕੀ ਮਾਹੌਲ ਬਣਿਆ ਹੋਇਆ ਜੀ। ਬਿਲਕੁਲ 470 ਥਾਵਾਂ ਦੇ ਉੱਤੇ ਇਸ ਟਾਈਮ ਕੈਨੇਡਾ ਦੇ ਵਿੱਚ ਜਿਹੜੀ ਅੱਗ ਆ ਉਹ ਲੱਗੀ ਹੋਈ ਆ। 470
ਅੱਗਾਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ, ਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਮੈਨੀਟੋਬਾ ਤੇ ontario ਦੇ ਵਿੱਚੋਂ 30,000 ਬੰਦਾ ਜਿਹੜਾ ਉਹ ਇੱਕਦਮ ਇਹਨਾਂ ਨੂੰ ਜਿਹੜਾ ਉਹ ਕੱਢਣਾ ਪਿਆ ਡਿਸਪਲੇਸ ਸੀ। ਕਰਨਾ ਜੀ। ਹਾਂਜੀ, ਕਿਉਂਕਿ ਵੱਧ ਗਈ ਸੀ। ਹਾਲੇ ਵੀ ਜਿਹੜਾ ਤੁਸੀਂ ਸ਼ਹਿਰਾਂ ਦਾ ਜ਼ਿਕਰ ਕੀਤਾ ਵੀ ਉੱਥੇ ਵੱਡੀ ਆਬਾਦੀ ਵਾਲੇ ਜਿਹੜੇ ਸ਼ਹਿਰਾਂ ਦੇ ਨੇੜੇ-ਤੇੜੇ ਆ, ਉੱਥੇ ਵੀ ਫਿਰ ਜੇ ਇਸ ਤਰ੍ਹਾਂ ਦੀ ਇਵੈਕੂਏਸ਼ਨ ਕਰਨੀ ਪੈਂਦੀ ਹੈ ਤੇ ਉਹ ਵੀ ਫਿਰ ਖਾਸੀ ਔਖੀ ਹੋ ਜਾਂਦੀ ਹੈ। ਉਹ ਤਾਂ ਲੱਖਾਂ ਦੇ ਵਿੱਚ ਹੋਣੀ ਹੈ ਜੀ, ਕਰਕੇ ਜਿਹੜੇ ਲੱਖਾਂ ਮੈਨੀਟੋਬਾ ਦੇ ਵਿੱਚ ਜਿਹੜੀਆਂ ਅੱਗਾਂ ਸੀਗੀਆਂ ਜੀ, ਉਹ ਜਿਹੜੇ ਹੁਣ ਵਿਨੀਪੈਗ ਵੱਡਾ ਸ਼ਹਿਰ ਹੈ, ਇਹ ਤੋਂ ਦੂਰ ਸੀ। ਦੂਰ ਸੀ। ਹਾਂਜੀ, ਪਰ ਜਿਹੜਾ ਨਿਊਫਿਨਲੈਂਡ ਦੇ ਵਿੱਚ ਦਾ ਜਿਹੜਾ ਸੇਂਟ ਜੌਨਸ ਹੈਗਾ, ਜਾਂ ਜਿਹੜੇ ਉਹਨਾਂ ਦੇ ਲੋਕਲ ਸ਼ਹਿਰ ਹੈਗੇ ਆ, ਜੀ, ਜੀ। ਉਹਨਾਂ ਦੇ ਜ਼ਿਆਦਾ ਲਾਗੇ ਨੇ ਉਹ ਅੱਗਾਂ। ਸੋ ਜਿਵੇਂ ਹੁਣ ਪਿਛਲੇ ਸਾਲ ਜੈਸਪਰ ਦੇ ਵਿੱਚ ਹੋਇਆ ਸੀਗਾ, ਜੈਸਪਰ ਹਾਂਜੀ, ਮਤਲਬ ਪਿਛਲੇ ਤੋਂ ਪਿਛਲੇ ਸਾਲ ਜੀ, ਮਤਲਬ ਸਾਰਾ ਜੈਸਪਰ ਸ਼ਹਿਰ ਸੜ ਕੇ ਤਬਾਹ ਹੋ ਗਿਆ ਸੀਗਾ। ਤੇ ਕੈਲੀਫੋਰਨੀਆ ਵਾਲੇ ਲੋਕੀ ਤਾਂ ਚਲੋ ਆਪ ਅੱਗਾਂ ਤੋਂ ਜਾਣੂ ਨੇ, ਇਸ ਸਾਲ ਪਹਿਲਾਂ LA ਦੇ ਵਿੱਚ ਲੱਗੀਆਂ, ਜਾਂ ਉਸ ਤੋਂ ਪਹਿਲਾਂ ਜਿਹੜੀ ਇੱਕ ਕਿਹੜੀ ਵੈਲੀ ਸੀਗੀ, ਤੇ ਅੱਗਾਂ ਜਿਹੜੀਆਂ ਲੱਗੀਆਂ ਰਹੀਆਂ ਕੈਲੀਫੋਰਨੀਆ, ਉਸ ਤੋਂ ਬਾਅਦ ਵੀ ਅੱਗ ਲੱਗੀ ਸੀ ਕਾਫੀ ਵੱਡੀ ਜੀ, ਪੂਰਾ ਦਾ ਪੂਰਾ ਸ਼ਹਿਰ ਹੀ ਸੜ ਗਿਆ ਸੀਗਾ। ਹਾਂਜੀ ਹਾਂਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਇਸ ਟਾਈਮ ਜਿਹੜੇ ਬੈਟਲ ਰਿਵਰ ਕਰਾਫੋਰਡ ਦੇ ਵਿੱਚ ਜਿਹੜੇ ਜ਼ਿਮਨੀ ਚੋਣ ਕਰਕੇ ਸਿਆਸੀ ਪਾਰਾ ਜਿਹੜਾ ਪੂਰਾ ਚੜਿਆ ਹੋਇਆ, 214 ਉਮੀਦਵਾਰ ਮੈਦਾਨ ਦੇ ਵਿੱਚ ਨੇ, ਤੇ ਜ਼ਿਮਨੀ ਚੋਣ ਦੇ ਲਈ ਜਿਹੜਾ ਵੋਟਾਂ ਦਾ ਇਸ ਟਾਈਮ ਕੀ ਮਾਹੌਲ ਚੱਲ ਰਿਹਾ ਜੀ? ਸੋ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ, ਜਿਨ੍ਹਾਂ ਨੂੰ ਪਿਛਲੇ 1.5 ਸਾਲ ਤੋਂ ਸਾਰਾ ਕੈਨੇਡਾ ਹੀ ਇਹ ਮੰਨ ਚੁੱਕਿਆ ਸੀਗਾ ਵੀ ਇਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ, ਤੇ ਉਹ ਆਪ ਵੀ ਐਵੇਂ ਹੀ ਐਕਟ ਕਰਨ ਲੱਗ ਪਏ ਸੀਗੇ ਵੀ ਮੈਂ ਹੀ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਹਾਂ, ਤੇ ਉਸੇ ਤਰੀਕੇ ਨਾਲ ਜਿਹੜਾ ਉਹ ਬਿਹੇਵੀਅਰ ਆ ਉਹ ਦਿਖਾਉਣ ਲੱਗ ਪਏ ਸੀਗੇ। ਬਹੁਤ ਹੰਕਾਰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਣ ਲੱਗ ਪਿਆ ਸੀਗਾ। ਉਹ ਆਪਣੀ 20 ਸਾਲ ਤੋਂ ਜਿਸ ਸੀਟ ਤੇ ਸੀਗੇ ontario ਦੇ ਵਿੱਚ, ਉਹ ਇੱਕ ਬਿਲਕੁਲ ਨਵੇਂ ਰੁਕੀ ਪੋਲੀਟੀਸ਼ੀਅਨ ਤੋਂ ਹਾਰ ਗਏ ਸੀ। ਸੋ ਇਹ ਗੱਲ ਅਸੀਂ ਬਾਰ-ਬਾਰ ਇਸ ਵਿੱਚ ਕਵਰ ਕੀਤੀ ਹੈ ਵੀ ਪੀਅਰ ਪੋਲੀਏਵ ਆਪਣੀ ਜਿਹੜਾ ਮਤਲਬ ਦੇਖੋ ਵੀ ਕਿੱਥੇ ਉਹ ਪ੍ਰਧਾਨ ਮੰਤਰੀ ਦੀ ਸੀਟ ਦਾ ਦਾਅਵੇਦਾਰ ਹੈ, ਤੇ ਬਹੁਤ ਤਗੜਾ ਕੈਂਡੀਡੇਟ, ਤੇ ਉਹ ਆਪਣੀ ਸੀਟ ਹਾਰ ਜਾਵੇ। ਉਹ ਤੋਂ ਬਾਅਦ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਯਾਰ ਉਹਦੀ ਇੱਜ਼ਤ ਇਸੇ ਚੀਜ਼ 'ਚ ਵੀ ਹੁਣ ਉਹ ਰਿਜ਼ਾਈਨ ਕਰ ਦੇਵੇ ਪਾਰਟੀ ਉੱਤੋਂ, ਵੀ ਇੱਕ ਤਾਂ ਦੇਖੋ ਉਹਨਾਂ ਦੀ ਪਾਰਟੀ ਸਰਕਾਰ ਨਹੀਂ ਬਣਾ ਸਕੀ, ਦੂਜਾ ਉਹ ਆਪਣੀ ਪਰਸਨਲ ਸੀਟ ਬੰਦਾ ਹਾਰ ਗਿਆ। ਪਰ ਨਹੀਂ, ਕਹਿੰਦੇ ਵੀ ਜਿਹੜਾ ਸੱਤਾ ਦਾ ਲਾਲਚ ਹੈ ਉਹ ਕਿੱਥੇ ਛੱਡਦਾ। ਉਹਨਾਂ ਨੇ ਜਿਹੜੀ ਕੈਨੇਡਾ ਦੇ ਵਿੱਚ ਸਭ ਤੋਂ ਸੇਫੈਸਟ ਸੀਟ ਹੈਗੀ ਹੈ ਬੈਟਲ ਰਿਵਰ ਕਰਾਫੋਰਡ, ਐਲਬਰਟਾ ਦੇ ਵਿੱਚ ਨਾ, ਜਿੱਥੇ ਡਾਇਨਾਸੌਰ ਦੀਆਂ ਹੱਡੀਆਂ ਮਿਲੀਆਂ, ਸੋ ਬਹੁਤ ਵੱਡਾ ਮਿਊਜ਼ੀਅਮ ਹੈ ਉੱਥੇ, ਡਰਮ ਹੈਲਰ, ਉਹ ਵਾਲੀ ਕੌਂਸਟੀਚੁਐਂਸੀ ਪੈਂਦੀ ਹੈ। ਡਰਮ ਹੈਲਰ ਨਾ, ਜਿਹੜੇ ਬੰਦੇ ਕੈਲਗਰੀ ਘੁੰਮਣ ਜਾਂਦੇ ਉਹ ਡਰਮ ਹੈਲਰ ਜ਼ਰੂਰ ਜਾਂਦੇ ਆ। ਉੱਥੇ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਡਾਇਨਾਸੌਰ ਦੀਆਂ ਹੱਡੀਆਂ ਉੱਥੋਂ ਮਿਲੀਆਂ ਹੋਈਆਂ। ਉਹ ਥੋੜਾ ਟੈਂਜੈਂਟ ਹੈ, ਜਨਰਲ ਨੌਲੇਜ 'ਚ ਵਾਧਾ। ਸੋ ਉੱਥੋਂ ਜਿਹੜਾ ਕੰਜ਼ਰਵੇਟਿਵ ਕੈਂਡੀਡੇਟ ਜਿੱਤਿਆ ਸੀ, ਉਹ 83% ਵੋਟਾਂ ਦੇ ਨਾਲ ਜਿੱਤਿਆ ਸੀ, ਮਤਲਬ ਬਹੁਤ ਜ਼ਿਆਦਾ ਮੈਜੋਰਿਟੀ ਨਾਲ। ਤੇ ਪੀਅਰ ਪੋਲੀਏਵ ਜਦੋਂ ਆਪਣੀ ਸੀਟ ਹਾਰ ਗਏ ਤਾਂ ਇਹਨਾਂ ਨੇ ਉਹਨਾਂ ਨੂੰ ਰਿਜ਼ਾਈਨ ਕਰਵਾ ਕੇ ਉੱਥੋਂ ਫਿਰ ਬਾਈ ਇਲੈਕਸ਼ਨ ਕਾਲ ਹੋਈ ਹੈ। ਤਾਂ ਜਿਹੜੀਆਂ ਬਾਈ ਇਲੈਕਸ਼ਨ ਦੀਆਂ ਵੋਟਾਂ ਆਉਂਦੇ ਸੋਮਵਾਰ ਨੂੰ 18 ਅਗਸਤ ਨੂੰ ਪੈਣੀਆਂ ਜੀ। ਸੋ ਉੱਥੋਂ ਏਦਾਂ ਲੱਗਦਾ ਸੀਗਾ ਵੀ ਬੜੀ ਈਜ਼ੀ ਜੀ ਫਾਈਟ ਹੋਣੀ ਹੈ, ਪਰ ਜਿਹੜੇ ਲੋਕਲ ਲੋਕਾਂ ਦਾ ਇਦਾਂ ਦੇ ਬਿਆਨ ਆਏ, ਕਹਿੰਦੇ ਵੀ ਜਿਹੜਾ ਲੀਡਰ ਹੈਗਾ ਜਿਹਨੂੰ ਅਸੀਂ ਚੁਣ ਕੇ ਭੇਜਿਆ ਸੀਗਾ, ਉਹਨੇ ਸਾਡੀ ਇੱਜ਼ਤ ਨਹੀਂ ਕੀਤੀ, ਵੀ ਅਸੀਂ ਤੈਨੂੰ ਚੁਣ ਕੇ ਭੇਜਿਆ ਸੀਗਾ, ਤੂੰ ਸਭ ਤੋਂ ਪੁੱਛੇ ਬਿਨਾਂ ਕਾਹਤੋਂ ਆਪਣੀ ਸੀਟ ਤੋਂ ਰਿਜ਼ਾਈਨ ਕੀਤਾ। ਤੇ ਆਬਵੀਅਸਲੀ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਉਹਦਾ ਖਰਚਾ ਵੀ ਪੈਂਦਾ। ਸੋ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ, ਮਿਲੀਅਨਸ ਆਫ ਡਾਲਰਸ ਦੇ ਵਿੱਚ ਜਿਹੜਾ ਇਹਦਾ ਖਰਚਾ ਪੈਣਾ, ਤਾਂ ਉੱਥੇ ਹੁਣ ਕਈ ਜ਼ਿਆਦਾ ਕੈਂਡੀਡੇਟ ਜਿਹੜੇ ਈਵਨ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦੇ ਨੇ, ਐਜ਼ ਅ ਇੰਡੀਪੈਂਡੈਂਟ ਪੀਅਰ ਪੋਲੀਏਵ ਦੇ ਅਗੇਂਸਟ ਮੈਦਾਨ ਦੇ ਵਿੱਚ ਆ ਗਏ ਨੇ ਜੀ। ਤੇ ਹੁਣ ਉਹ ਇਦਾਂ ਲੱਗ ਰਿਹਾ ਵੀ ਜਿਹੜੀ 83%, ਹਾਲਾਂਕਿ ਇੱਕ ਜਿਹੜਾ ਨਾਰਮਲ ਕੈਂਡੀਡੇਟ 83% ਵੋਟ ਨਾਲ ਜਿੱਤਿਆ ਸੀਗਾ, ਵੀ ਸ਼ਾਇਦ ਇਹਨਾਂ ਨੂੰ 83% ਪੀਅਰ ਪੋਲੀਏਵ ਨੂੰ ਵੋਟਾਂ ਲੈਣੀਆਂ ਔਖੀਆਂ ਹੋ ਜਾਣ। ਸੋ ਬੜਾ ਇੰਟਰਸਟਿੰਗ ਉੱਥੇ ਉਹ ਬਣਿਆ ਹੋਇਆ। ਸੀਟ ਤਾਂ ਕੱਢ ਜੂਗੇ ਕਰਕੇ ਕੰਜ਼ਰਵੇਟਿਵ ਰਾਈਡਿੰਗ ਹੈ, ਤੇ ਵਿੱਚ ਤਾਂ ਇੱਕ ਵਾਰੀ ਲੱਗਦਾ ਸੀਗਾ ਵੀ ਸ਼ਾਇਦ ਸੀਟ ਨਾ ਕੱਢ ਸਕੇ, ਪਰ ਜਿਹੜੀਆਂ ਤਾਜ਼ੀਆਂ ਉੱਥੋਂ ਰਿਪੋਰਟਾਂ ਆ ਰਹੀਆਂ ਨੇ ਜਾਂ ਜਿਹੜੀਆਂ ਖਬਰਾਂ ਆ ਰਹੀਆਂ ਨੇ, ਉਹ ਕਹਿੰਦੇ ਵੀ ਸੀਟ ਤਾਂ ਬਹੁਤ ਸੇਫ ਹੈ, ਵੀ ਸੀਟ ਤਾਂ ਨਿਕਲ ਜਾਣੀ। ਪਰ ਜਿਹੜਾ ਚੈਲੰਜ ਇਹ ਹੈ ਵੀ ਕੀ ਉਹ 83% ਵੋਟ ਸ਼ੇਅਰ ਲੈ ਕੇ ਜਾ ਸਕਦੇ ਆ, ਜਿਹੜਾ ਹੁਣ ਔਖਾ ਲੱਗ ਰਿਹਾ। ਤੇ ਜੋ ਨਹੀਂ ਲੈ ਕੇ ਜਾਂਦੇ ਤਾਂ ਉਹ ਇਹ ਚੀਜ਼ ਹੁੰਦੀ ਹੈ ਵੀ ਯਾਰ ਤੂੰ ਇੱਕ ਪਾਰਟੀ ਦਾ ਲੀਡਰ ਹੈ, ਜਿਹਦੇ ਕੋਲੇ 238 ਸੀਟਾਂ ਨੇ ਪਾਰਲੀਮੈਂਟ ਦੇ ਵਿੱਚ, ਤੇ ਤੂੰ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੁੰਦਾ, ਤੇ ਤੂੰ ਆਪਣੀ ਜਿਹੜਾ ਇੱਕ ਨਾਰਮਲ ਕੈਂਡੀਡੇਟ ਨਾਲੋਂ ਘੱਟ ਵੋਟਾਂ ਲੈ ਕੇ ਜਾ ਸਕਿਆ। ਸੋ ਇਸ ਕਰਕੇ ਬੜਾ ਇੰਟਰਸਟਿੰਗ ਹੈ। ਸਾਰਾ ਕੈਨੇਡਾ ਬੜੇ ਧਿਆਨ ਨਾਲ ਇਸ ਇਲੈਕਸ਼ਨ ਨੂੰ ਦੇਖ ਰਿਹਾ। ਜਿਹੜਾ ਇਹਦਾ ਦੂਜਾ ਸਿਗਨੀਫੀਕੈਂਸ ਹੈਗਾ ਵੀ ਜੇ ਬਹੁਤ ਜ਼ਿਆਦਾ ਮੈਜੋਰਿਟੀ, ਜਿਹੜੀ ਬਹੁਤ ਜ਼ਿਆਦਾ ਵੋਟਾਂ ਨਾਲ ਪੀਅਰ ਪੋਲੀਏਵ ਨਹੀਂ ਜਿੱਤਦੇ, ਤਾਂ ਜਨਵਰੀ ਦੇ ਵਿੱਚ ਉਹਨਾਂ ਦਾ ਲੀਡਰਸ਼ਿਪ ਰਿਵਿਊ ਹੈ। ਲੀਡਰਸ਼ਿਪ ਰਿਵਿਊ ਦਾ ਕੀ ਮਤਲਬ ਹੈ ਵੀ ਜਨਵਰੀ ਦੇ ਵਿੱਚ ਜਿਹੜੇ ਸਾਰੇ ਪਾਰਟੀ ਦੇ ਮੈਂਬਰਸ ਨੇ ਇਕੱਠੇ ਹੋਣਾ,
ਉਹਨਾਂ ਨੇ ਇਹ ਚੀਜ਼ ਡਿਸਾਈਡ ਕਰਨੀ ਹੈ ਵੀ ਕੀ ਪੀਅਰ ਪੋਲੀਅਮ ਸਾਡੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ ਰਹਿ ਸਕਦੇ ਜਾਂ ਨਹੀਂ ਬਣੇ ਰਹਿ ਸਕਦੇ। ਫਿਰ ਵੱਡਾ ਚੈਲੰਜ ਆ ਉਹਨਾਂ ਦੇ ਸਾਹਮਣੇ ਫਿਰ ਇਸ ਹਿਸਾਬ ਨਾਲ। ਬਿਲਕੁਲ ਜੀ, ਹਾਂਜੀ ਹਾਂ। ਸੋ ਜੇ ਹੁਣ ਉਹ ਐਕਸਟ੍ਰੀਮ ਮੈਜੋਰਿਟੀ ਦੇ ਨਾਲ ਨਹੀਂ ਜਿੱਤਦੇ ਤਾਂ ਉਹ ਲੋਕਾਂ ਨੂੰ ਇਦਾਂ ਮਤਲਬ ਇਹ ਹੈਗਾ ਵੀ ਉਹਨਾਂ ਦੀ ਲੀਡਰਸ਼ਿਪ ਖਤਰੇ ਦੇ ਵਿੱਚ ਆ ਜਾਣੀ ਹੈ। ਬਿਲਕੁਲ, ਦੇਖੋ ਕਿਸੇ ਸਿਆਸਤਦਾਨ ਦਾ ਜਿਹੜਾ ਉਹਦਾ ਮਿਆਰ ਦਾ ਅੰਦਾਜ਼ਾ ਤੇ ਇਹੀ ਹੈ ਵੀ ਉਹ ਸਕਸੈਸਫੁਲ ਕਿੰਨਾ ਹੈ, ਉਹ ਜੀ ਜਿੱਤ ਰਿਹਾ ਕਿੰਨਾ, ਜਾਂ ਉਹ ਮੁੱਦਿਆਂ ਨੂੰ ਕਿਸ ਤਰੀਕੇ ਦੇ ਨਾਲ ਚੱਕ ਰਿਹਾ, ਜਾਂ ਉਹਦੀ ਹਾਜ਼ਰੀ ਕਿੰਨੀ ਹੈ ਮੀਡੀਆ ਦੇ ਵਿੱਚ, ਜਾਂ ਉਹ ਕਿਸ ਤਰੀਕੇ ਦੀ ਸਿਆਸਤ, ਕਿਸ ਤਰੀਕੇ ਦਾ ਏਜੰਡਾ ਲੈ ਕੇ ਚੱਲਦਾ। 5-6 ਚੀਜ਼ਾਂ ਤੋਂ ਹੀ ਉਹਦਾ ਅੰਦਾਜ਼ਾ ਹੁੰਦਾ। ਤੇ ਜੇ ਉਹ ਤਰਲੇ ਮਾਰ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ, ਜੀ ਵੀ ਜੋੜ ਤੋੜ ਕਰਕੇ ਪਹੁੰਚੇ, ਤੇ ਜਿਹੜਾ ਪੁਰਾਣੇ ਉਮੀਦਵਾਰ ਨੂੰ ਜਿੰਨੀ ਵੋਟ ਪਈ ਸੀ ਉਹ ਵੀ ਨਾ ਰੱਖ ਸਕਿਆ, ਹਾਂਜੀ ਜਿਹੜੀ ਲੀਡਰਸ਼ਿਪ ਆ ਉਹ ਸੋਚੂਗੀ ਨਾ ਵੀ ਬਈ ਵਾਕਈ ਫਿਰ ਅਗਵਾਈ ਕਿਹੜੀ ਗੱਲ ਦੀ ਹੈ। ਜੀ ਬਿਲਕੁਲ, ਜਦੋਂ ਅਗਵਾਈ ਨਾਲ ਦਾ ਮਿਆਰ ਹੀ ਹੈ ਨਹੀਂਗਾ, ਹਾਂਜੀ ਫਿਰ ਕਿਹੜੀ ਗੱਲ ਦੀ ਹੈ। ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕ ਜਾਈਏ ਜੀ। ਬ੍ਰੇਕ ਤੋਂ ਬਾਅਦ ਫਿਰ ਇਹ ਮਸਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ DSA ਦੇ ਨਾਲ, ਤੇ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪ੍ਰਵੀਨ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਦੇ ਮੂਲ ਨਿਵਾਸੀਆਂ ਦੀ ਗੱਲ ਕਰੀਏ, ਮੂਲ ਨਿਵਾਸੀ ਜਿਹੜੇ ਹੁੰਦੇ ਨੇ ਉਹ ਲੋਕ ਜਿਹੜੇ ਉਸ ਧਰਤੀ ਦੇ ਅਸਲ ਮਾਲਕ, ਉਸ ਖਿੱਤੇ ਦੇ ਅਸਲ ਲੋਕ ਕਹੇ ਜਾ ਸਕਦੇ। ਉਹਨਾਂ ਨੂੰ ਆਪਾਂ ਮੂਲ ਨਿਵਾਸੀ ਸ਼ਬਦਾਂ ਦੇ ਨਾਲ ਆਪਾਂ ਦੇਖਦੇ ਹਾਂ। ਬਹੁਤ ਸਾਰੇ ਮੁਲਕਾਂ ਦੇ ਮੂਲ ਨਿਵਾਸੀਆਂ ਦੀ ਜਿਹੜੀ ਹੋਂਦ ਆ ਉਹ ਕਿਸ ਤਰੀਕੇ ਦੇ ਨਾਲ ਖਤਰਨਾਕ ਕਗਾਰ ਤੇ ਪਹੁੰਚੀ ਹੈ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਪਿੱਛੇ ਆਪਾਂ ਹਮੇਸ਼ਾ ਡਿਸਕਸ ਕਰਦੇ ਹਾਂ। ਕੈਨੇਡਾ ਦੇ ਮੂਲ ਨਿਵਾਸੀਆਂ ਦੇ ਬੱਚਿਆਂ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਆ, ਉਹਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਮਸਲਾ ਇਹ ਹੈ ਕਿ ਉਹਨਾਂ ਬੱਚੀਆਂ ਦੇ ਲਾਪਤਾ ਹੋਣ ਦਾ ਜਦੋਂ ਮਾਮਲਾ ਗੂੰਜਿਆ, ਤੇ ਜਦੋਂ ਉਸ ਮਾਮਲੇ ਦੀ ਜਾਂਚ ਕੀਤੀ ਗਈ, ਇਨਵੈਸਟੀਗੇਸ਼ਨ ਕੀਤੀ ਗਈ, ਤਾਂ ਉਹ ਜਿਹੜੀਆਂ ਡੈੱਡ ਬੋਡੀ ਸੀਗੀਆਂ, ਜਿਹੜਾ ਬੰਦਾ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਹਨੇ ਕਿਹਾ ਕਿ ਲੈਂਡਫਿਲ ਦੇ ਵਿੱਚ ਉਹਨੇ ਦੱਬੀਆਂ ਨੇ। ਬਾਅਦ ਦੇ ਵਿੱਚ ਇਹਨਾਂ ਬੋਡੀਜ਼ ਨੂੰ ਰਿਕਵਰ ਕਰਨ ਦੇ ਲਈ, ਜਾਂ ਮਾਮਲੇ ਦੀ ਜਾਂਚ, ਜਾਂ ਉਹਨੂੰ ਮੁਕਾਮ ਤੱਕ, ਅਦਾਲਤੀ ਮੁਕਾਮ ਤੱਕ ਲੈ ਕੇ ਜਾਣ ਦੇ ਲਈ ਉਸ ਲੈਂਡਫਿਲ ਨੂੰ ਪੱਟਣ ਦੀ ਜਿਹੜੀ ਆ ਉਹ ਮੰਗ ਕੀਤੀ ਗਈ। ਇਹ ਮਾਮਲਾ ਇੱਕ ਤਾਂ ਖੜਾ ਕਿੱਥੇ ਹੈ ਜੀ, ਇਹ ਜ਼ਰੂਰ ਦੱਸਿਓ, ਤੇ ਇੱਕ ਇਹ ਦੱਸਿਓ ਵੀ ਹੁਣ ਇਸ ਮਾਮਲੇ ਦੇ ਵਿੱਚ ਮੌਜੂਦਾ ਤੌਰ ਦੇ ਉੱਤੇ ਕੀ ਚੱਲ ਰਿਹਾ। ਸੋ ਇਹਨਾਂ ਜਿਹੜਾ ਇਹ ਮਸਲਾ ਹੈਗਾ ਪ੍ਰਵੀਨ ਸ਼ਰਮਾ ਜੀ, ਬਹੁਤ ਪੁਰਾਣਾ ਮੈਨੀਟੋਬਾ ਲਈ, ਪਰ ਇਹਦੇ ਚ ਜਿਹੜੀਆਂ ਹੁਣ ਰੀਸੈਂਟ ਡਿਵੈਲਪਮੈਂਟਸ ਹੋਈਆਂ, ਜਦੋਂ ਦਾ ਇਹ ਮਸਲਾ ਉਦੋਂ ਆਪਾਂ ਸ਼ੋਅ ਨਹੀਂ ਸੀ ਕਰਦੇ ਹੁੰਦੇ, ਤੇ ਸਾਡੀ ਜਿਹੜੀ ਮੈਨੀਟੋਬਾ ਦੀ ਪਿਛਲੀ ਇਲੈਕਸ਼ਨ ਹੈ ਇਸ ਮਸਲੇ ਤੇ ਲੜੀ ਗਈ ਸੀ। ਸੋ ਜਿਹੜਾ ਕੈਨੇਡਾ ਦਾ ਇਤਿਹਾਸ ਹੈ ਇਹ ਕੋਈ ਬਹੁਤ ਵਧੀਆ ਇਤਿਹਾਸ ਨਹੀਂਗਾ। ਜਦੋਂ ਜਿਹੜਾ ਕੋਲੋਨਿਸਟ ਜਿਹੜੇ ਈਸਟ ਇੰਡੀਆ ਕੰਪਨੀ ਜਦੋਂ ਇੱਥੇ ਆਈ ਹੈ, ਤੇ ਉਹਨਾਂ ਨੇ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀਗੇ ਉਹਨਾਂ ਨਾਲ ਟਰੀਟੀਆਂ ਕੀਤੀਆਂ, ਤੇ ਉਸ ਤੋਂ ਬਾਅਦ ਫਿਰ ਉਹ ਟਰੀਟੀਆਂ ਤੋਂ ਧੋਖਾ ਦਿਆ, ਉਹ ਤੋਂ ਮੁੱਕਰੇ, ਤੇ ਸਾਰੇ ਕੈਨੇਡਾ ਤੇ ਕਬਜ਼ਾ ਕੀਤਾ। ਉਸ ਤੋਂ ਬਾਅਦ ਜਿਹੜੀ ਜੋ ਵੀ ਇੱਕ ਕਲੋਨੀਅਲ ਪਾਵਰ ਕਰਦੀ ਹੁੰਦੀ ਆ, ਵੀ ਇੱਥੋਂ ਦੇ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਨਸ਼ੇ ਤੇ ਲਾਉਣਾ, ਉਹਨਾਂ ਦੀ ਭਾਸ਼ਾ ਨੂੰ ਖਤਮ ਕਰਨਾ, ਉਹਨਾਂ ਨੂੰ ਜ਼ਬਰਦਸਤੀ ਕਨਵਰਟ ਕਰਨਾ। ਉਹਦੇ ਵਿੱਚ ਫਿਰ ਇੱਕ ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਦਾ ਜਿਹੜਾ ਮਸਲਾ ਹੈਗਾ, ਵੀ ਜਿੱਥੇ ਲੋਕਾਂ ਜਿਹੜੇ ਮੂਲ ਨਿਵਾਸੀ ਸੀਗੇ ਉਹਨਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਉਹਨਾਂ ਦੇ ਘਰਦਿਆਂ ਤੋਂ ਖੋਹ ਕੇ ਹੋਸਟਲ ਦੇ ਵਿੱਚ ਰੱਖਿਆ ਜਾਂਦਾ ਸੀ, ਜਿੱਥੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਬੋਲਣ ਤੋਂ ਮਨਾਹੀ ਸੀਗੀ। ਉਹਨਾਂ ਨੂੰ ਅੰਗਰੇਜ਼ੀ ਵਿੱਚ ਬੋਲਣ ਲਈ ਮਜਬੂਰ ਕੀਤਾ ਜਾਂਦਾ ਸੀਗਾ, ਤੇ ਉਹਨਾਂ ਨੂੰ ਕ੍ਰਿਸਚੀਅਨਿਟੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਸੀ, ਜਿਹੜੀ 2 ਤੋਂ 3 ਸਾਲ ਪਹਿਲਾਂ ਇਹ ਬਹੁਤ ਜ਼ਿਆਦਾ ਸੀਗੀਆਂ, ਜਦੋਂ ਉਹ ਬੱਚਿਆਂ ਦੀਆਂ ਕਬਰਾਂ ਮਿਲਣੀਆਂ ਸ਼ੁਰੂ ਹੋਈਆਂ ਸੀਗੀਆਂ। ਜੀ। ਸੋ ਉਸੇ ਦਾ ਜਿਹੜਾ ਉਸੇ ਕਲੋਨੀਅਲ ਪੀਰੀਅਡ ਦਾ ਇੱਕ ਕੰਟੀਨਿਊਏਸ਼ਨ ਹੈਗੀ ਆ, ਵੀ the case of missing women। ਸੋ ਜਿਹੜੀਆਂ ਨਾ ਮੂਲ ਨਿਵਾਸੀਆਂ ਦੀਆਂ ਜਦੋਂ ਕੁੜੀਆਂ ਨੇ, ਉਹ ਜੇ ਲਾਪਤਾ ਹੋ ਜਾਣ ਤਾਂ ਪੁਲਿਸ ਉਹਨਾਂ ਦੀ ਕੋਈ ਬਹੁਤੀ ਪੈਰਵਾਈ ਨਹੀਂ ਕਰਦੀ। ਠੀਕ ਹੈ। ਨਾਰਮਲੀ ਪੁਲਿਸ ਇਹ ਗੱਲ ਕਹਿ ਦਿੰਦੀ ਆ ਵੀ ਯਾਰ ਤੁਹਾਡੀਆਂ ਕੁੜੀਆਂ ਤਾਂ ਚਲੇ ਜਾਂਦੀਆਂ ਘਰੋਂ, ਨਸ਼ੇ ਪੱਤੇ ਕਰਦੀਆਂ। ਸੋ ਹਾਲਾਂਕਿ ਇਹ ਬੜਾ ਕਲੀਅਰਲੀ ਡਾਕੂਮੈਂਟਡ ਹੈ ਵੀ ਜਿਹੜੀਆਂ ਮੂਲ ਨਿਵਾਸੀ ਇੱਥੋਂ ਦੇ ਬਸ਼ਿੰਦੇ ਹੈਗੇ ਆ, ਉਹਨਾਂ ਦੀਆਂ ਬੱਚੀਆਂ, ਉਹਨਾਂ ਦੀ ਕਿਡਨੈਪ, ਉਹਨਾਂ ਦਾ ਰੇਪ, ਉਹਨਾਂ ਦਾ ਮਰਡਰ ਬਹੁਤ ਜ਼ਿਆਦਾ ਰੇਸ਼ੋ ਦੇ ਵਿੱਚ ਹੁੰਦਾ। ਉਹਦੀ ਕੋਈ ਪੈਰਵਾਈ ਇਸੇ ਗੱਲ ਲਈ ਨਹੀਂ ਹੁੰਦੀ, ਕਿਉਂਕਿ ਜਿਹੜਾ ਇੱਕ ਇਨਗ੍ਰੇਨਡ ਰੇਸਿਜ਼ਮ ਆ, ਉਹਦੇ ਕਰਕੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੁੰਦੀ, ਤੇ ਪੁਲਿਸ ਉਹਨੂੰ ਚੰਗੀ ਤਰ੍ਹਾਂ ਪਰਸਿਊ ਨਹੀਂ ਕਰਦੀ। ਇਸੇ ਸਾਰੇ ਕਾਸ ਦੇ ਵਿੱਚ ਚੱਲਦੇ। ਸੋ ਜਿਹੜਾ ਇਹ ਇੱਕ ਸਟਰਗਲ ਹੈ, ਇੱਕ ਕੰਟੀਨਿਊਸ ਸਟਰਗਲ ਹੈ, ਜਿਹੜਾ ਕੈਨੇਡੀਅਨ ਅਥਾਰਟੀਜ਼ ਦੇ ਵਿੱਚ ਤੇ ਜਿਹੜੇ ਫਰਸਟ ਨੇਸ਼ਨ ਕਬੀਲੇ ਆ, ਜਿਹੜੇ ਮੂਲ ਨਿਵਾਸੀ ਕਬੀਲੇ ਆ, ਉਹਨਾਂ ਦੇ ਵਿੱਚੋਂ ਸਟਰਗਲ ਚੱਲਦੀ ਰਹਿੰਦੀ ਆ। ਇਸੇ ਦੇ ਵਿੱਚ ਨਾ 3 ਸਾਲ ਪਹਿਲਾਂ, ਲਗਭਗ 3 ਸਾਲ ਪਹਿਲਾਂ, ਕੈਨੇਡੀਅਨ ਪੁਲਿਸ ਨੇ ਇੱਕ ਜਿਹੜਾ ਅਪਰਾਧੀ ਹੈ ਉਹ ਫੜਿਆ। ਉਹਦਾ ਨਾਮ ਸੀਗਾ ਜੀ ਸਕਿਬਿਕੀ। ਠੀਕ ਹੈ ਜੀ। ਤੇ ਉਹਨੂੰ ਸਕਿਬਿਕੀ ਦਾ ਜਦੋਂ ਕੇਸ ਚੱਲਿਆ ਤਾਂ ਉਹਨੇ
ਉਹ ਮੰਨ ਗਿਆ, ਕਹਿੰਦਾ ਵੀ ਮੈਂ 4 ਕੁੜੀਆਂ ਨੂੰ ਅਰੈਸਟ ਕਰਕੇ ਮੈਂ ਉਹਨਾਂ ਨੂੰ ਮਰਡਰ ਕੀਤਾ। ਜੀ। ਉਹਨਾਂ ਨੂੰ ਉਹਨੇ ਜਿਹੜਾ ਕਿਡਨੈਪ ਵੀ ਜਿਹੜੇ ਹੋਮਲੈਸ ਸ਼ੈਲਟਰ ਉੱਥੋਂ ਕੀਤਾ, ਵੀ ਮੈਂ ਉਹਨਾਂ ਨੂੰ ਕਰਕੇ ਮੈਂ ਉਹਨਾਂ ਨੂੰ ਮਰਡਰ ਕੀਤਾ ਤੇ ਜਿਹੜੀਆਂ ਉਹਨਾਂ ਦੀਆਂ ਡੈਡ ਬੋਡੀਜ਼ ਹੈ ਮੈਂ ਉਹ 2 ਅੱਡ-ਅੱਡ ਲੈਂਡਫਿਲਸ ਦੇ ਵਿੱਚ ਸਿੱਟੀਆਂ। ਸੋ ਜਿਹੜੀ ਇੱਕ ਲੈਂਡਫਿਲ ਹੈਗੀ ਉਹ ਪ੍ਰਾਈਵੇਟ ਲੈਂਡਫਿਲ ਹੈ, ਇੱਥੋਂ ਵਿਨੀਪੈਗ ਤੋਂ ਨਾਰਥ ਪੈਂਦੀ ਹੈਗੀ ਆ। ਵੀ ਮੈਂ 2 ਬੱਚੀਆਂ ਨੂੰ ਉੱਥੇ ਲੈਂਡਫਿਲ ਦੇ ਵਿੱਚ ਸਿੱਟਿਆ ਤੇ ਜਿਹੜੀ ਇੱਕ ਬੱਚੀ ਆ ਉਹਨੂੰ ਮੈਂ ਬਰੇਡੀ ਲੈਂਡਫਿਲ ਹੈਗੀ ਆ ਵਿਨੀਪੈਗ ਦੇ ਬਿਲਕੁਲ ਲਗਭਗ ਵਿੱਚ ਹੀ ਪੈਂਦੀ ਹੈ ਤੇ ਉੱਥੇ ਮੈਂ ਉਹਨਾਂ ਨੂੰ ਸਿੱਟ ਕੇ ਆਇਆ। ਸੋ ਉਸ ਤੋਂ ਬਾਅਦ ਜਿਹੜੇ ਪਰਿਵਾਰ ਸੀਗਾ, ਮੂਲ ਨਿਵਾਸੀ ਜਿਹੜੀਆਂ ਕਮਿਊਨਿਟੀ ਸੀਗੀਆਂ ਤੇ ਜਿਹੜੇ ਚੰਗੀ ਭਾਵਨਾ ਵਾਲੇ ਕੈਨੇਡੀਅਨ ਆ, ਜਿਹੜੇ ਇਵਨ ਜਿਹੜੇ ਗੋਰੇ ਜਾਂ ਜਿਹੜੇ ਮਨੁੱਖਤਾਵਾਦੀ ਨੇ ਜਾਂ ਜਿਹੜੇ ਹੋਰ ਇਮੀਗ੍ਰੈਂਟ ਵੀ, ਉਹਨਾਂ ਨੇ ਪੂਰਾ ਮੋਰਚਾ ਲਾਇਆ। ਉਹਨਾਂ ਨੇ ਸਰਕਾਰ ਨੂੰ ਕਿਹਾ ਵੀ ਯਾਰ ਜਿਹੜੀ ਲੈਂਡਫਿਲ ਹੈਗੀ ਆ ਉਹਨੂੰ ਪੱਟ ਕੇ ਸਾਡੀਆਂ ਬੱਚੀਆਂ ਦੀਆਂ ਜਿਹੜੀਆਂ ਡੈਡ ਬੋਡੀਜ਼ ਆ ਉਹ ਲੱਭ ਕੇ ਸਾਨੂੰ ਦਿੱਤੀਆਂ ਜਾਣ, ਤਾਂ ਕਰਕੇ ਅਸੀਂ ਉਹਨਾਂ ਦਾ ਸੰਸਕਾਰ ਕਰ ਸਕੀਏ। ਜਿਹੜੀ ਪਿਛਲੀ ਸਰਕਾਰ ਸੀਗੀ ਮੈਨੀਟੋਬਾ ਦੇ ਵਿੱਚ, ਉਹ ਕੰਜ਼ਰਵੇਟਿਵ ਸਰਕਾਰ ਸੀਗੀ, ਉਹ ਇਸ ਗੱਲ ਨੂੰ ਨਹੀਂ ਮੰਨੀ। ਉਹਨਾਂ ਨੇ ਕਹਿੰਦੇ ਵੀ ਨਹੀਂ, ਇਹਦਾ ਤਾਂ $400 ਮਿਲੀਅਨ ਖਰਚਾ ਹੈ, $300 ਮਿਲੀਅਨ ਖਰਚਾ ਹੈ, ਜੇ ਅਸੀਂ ਲੈਂਡਫਿਲ ਨੂੰ ਪੱਟਾਂਗੇ ਤਾਂ ਉਹਦੇ ਵਿੱਚ ਜਿਹੜੀਆਂ ਗੈਸਸ ਨਿਕਲਣੀਆਂ, ਜਿਹੜਾ ਉਹਦੇ ਨਾਲ ਪੋਲਿਊਸ਼ਨ ਫੈਲਣਾ, ਅਸੀਂ ਨਹੀਂ ਕਰ ਸਕਦੇ। ਸੋ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਗੌਲੀ। ਮਤਲਬ ਉਹ ਮੋਰਚਾ, ਮਤਲਬ ਤੁਸੀਂ ਮੰਨੋਗੇ ਵੀ ਇੱਥੇ ਜਦੋਂ ਆਪਾਂ ਜਾਂਦੇ ਹਾਂ ਸਾਨੂੰ ਦਿਖਦਾ ਵੀ ਗਰਮੀਆਂ ਦੇ ਵਿੱਚ, ਠੰਡ ਦੇ ਵਿੱਚ, ਉਹ ਜਿਵੇਂ ਆਪਣਾ ਕਿਸਾਨ ਮੋਰਚਾ ਸੀਗਾ, ਉਹ ਨਾ ਟੀਪੀਆਂ ਹੁੰਦੀਆਂ, ਟੀਪੀ ਨਾ ਇੱਕ ਟੈਂਪਰੇਰੀ ਟੈਂਟ ਜਿਹਾ ਹੁੰਦਾ, ਉਹ ਲਾ ਕੇ ਰਹਿੰਦੇ ਆ, ਉਹ ਮੋਰਚੇ ਦੇ ਵਿੱਚ ਉਹ ਲਾ ਕੇ ਬੈਠੇ ਸੀਗੇ ਤੇ ਸਰਕਾਰ ਬਿਲਕੁਲ ਉਹਨਾਂ ਦੀ ਗੱਲ ਅਣਗੌਲ ਰਹੀ ਸੀਗੀ। ਇਨਫੈਕਟ ਜਿਹੜੀ ਪਿਛਲੀ ਇਲੈਕਸ਼ਨ ਦੇ ਵਿੱਚ ਜਿਹੜਾ ਐਨਡੀਪੀ ਦੀ ਹੁਣ ਸਰਕਾਰ ਬਣੀ ਹੈ, ਜਿਹੜੇ ਐਨਡੀਪੀ ਦੇ ਪ੍ਰੀਮੀਅਰ ਆ ਬੌਬ ਕਿਨਿਊ, ਉਹ ਵੀ ਮੂਲ ਨਿਵਾਸੀ ਕਮਿਊਨਿਟੀ ਤੋਂ ਹੀ ਨੇ। ਤੇ ਉਹ ਲਾ ਲਓ ਵੀ ਤੁਸੀਂ, ਕੈਨੇਡਾ ਦੇ ਵਿੱਚ ਪਹਿਲਾ ਮੂਲ ਨਿਵਾਸੀ ਪ੍ਰੀਮੀਅਰ ਹੈ ਜੀ ਕੈਨੇਡਾ ਦੇ ਇਤਿਹਾਸ ਦੇ ਵਿੱਚ। ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਯਾਰ ਇਲੈਕਸ਼ਨ ਤੋਂ ਬਾਅਦ ਵੀ ਜੇ ਸਾਡੀ ਸਰਕਾਰ ਆਊਗੀ ਤਾਂ ਅਸੀਂ ਉਹ ਬੱਚੀਆਂ ਦੇ ਜਿਹੜੀਆਂ ਡੈਡ ਬੋਡੀਜ਼ ਆ, ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਉਹਨਾਂ ਤੇ ਕਾਫੀ ਜ਼ਿਆਦਾ ਅਟੈਕ ਇਸ ਗੱਲ ਲਈ ਕੀਤੇ। ਨਹੀਂ ਵੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਇਹਦੇ ਨਾਲ ਆਪਣੇ ਮੈਨੀਟੋਬਾ ਦੀ ਸਰਕਾਰ ਤੇ ਕਰਜ਼ਾ ਬਹੁਤ ਚੜ ਜਾਣਾ, ਜੀ ਚੜ ਜਾਣਾ, ਉਹ ਚੜ ਜਾਣਾ, ਜਿਹੜੀਆਂ ਨਾਰਮਲੀ ਗੱਲਾਂ ਚੱਲਦੀਆਂ ਹੁੰਦੀਆਂ। ਪਰ ਖੈਰ ਸਰਕਾਰ ਬਣੀ, ਸਰਕਾਰ ਸਰਕਾਰ ਬਣਨ ਤੋਂ ਬਾਅਦ ਉਹਦੀ ਪਲੈਨਿੰਗ ਹੋਈ ਤੇ ਉਹਨਾਂ ਨੂੰ ਜਿਹੜਾ ਪੱਟਣਾ ਸ਼ੁਰੂ ਕੀਤਾ। ਤੇ ਉਹਦੇ ਵਿੱਚ ਜਿਹੜੀਆਂ 2 ਲਾਸ਼ਾਂ ਜਿਹੜੀਆਂ ਉਹਨੇ ਕਹੀਆਂ ਸੀਗੀਆਂ, ਮੋਰਗਨ ਹੈਰਿਸ ਤੇ ਮਰਸੀਡੀਜ਼ ਮੇਰਾਨ, ਉਹ ਪ੍ਰੇਰੀ ਗ੍ਰੀਨ ਲੈਂਡਫਿਲ ਨਾਰਥ ਹੈਗੀ ਹੈ, ਵਿਨੀਪੈਗ ਤੋਂ ਨਾਰਥ ਚ ਪੈਂਦੀ ਹੈ, ਉੱਥੋਂ ਉਹਨਾਂ ਦੀਆਂ 2 ਬੱਚੀਆਂ ਦੀਆਂ ਲਾਸ਼ਾਂ ਮਿਲ ਗਈਆਂ, ਜਿਹਦੇ ਨਾਲ ਸਾਰੀ ਜਿਹੜੀ ਕਮਿਊਨਿਟੀ ਨੂੰ ਥੋੜਾ ਸਾਹ ਆਇਆ ਵੀ ਯਾਰ ਨਹੀਂ ਯਾਰ ਵੀ ਠੀਕ ਆ, ਉਹਨਾਂ ਨੂੰ ਪ੍ਰੋਪਰਲੀ ਹੁਣ ਜੋ ਵੀ ਉਹਨਾਂ ਦੇ ਲਾਸਟ ਜਿਹੜਾ ਉਹਨਾਂ ਦਾ ਸੰਸਕਾਰ ਹੈਗਾ, ਜਿਹੜੇ ਵੀ ਉਹਨਾਂ ਦੀਆਂ ਮਾਨਤਾਵਾਂ ਦੇ ਹਿਸਾਬ ਨਾਲ ਹੁਣ ਉਹਨਾਂ ਦਾ ਸੰਸਕਾਰ ਹੋ ਸਕੂਗਾ। ਸੋ ਹੁਣ ਕਿਉਂਕਿ ਉਹ 2 ਬੱਚੀਆਂ ਦੀ ਮਿਲ ਗਈ ਹੈ ਤੇ ਹੁਣ ਮੈਨੀਟੋਬਾ ਸਰਕਾਰ ਕਹਿੰਦੀ ਵੀ ਯਾਰ ਜਿਹੜੀ ਪ੍ਰੇਰੀ ਲੈਂਡਫਿਲ ਸੀਗੀ ਉਹ ਛੋਟੀ ਹੈ ਥੋੜੀ, ਕਿਉਂਕਿ ਪ੍ਰਾਈਵੇਟ ਹੈ। ਜਿਹੜੀ ਬਰੇਡੀ ਲੈਂਡਫਿਲ ਆ ਬਹੁਤ ਜ਼ਿਆਦਾ ਵੱਡੀ ਹੈ, ਤੇ ਕਿਉਂਕਿ ਉਹ ਸਰਕਾਰੀ ਲੈਂਡਫਿਲ ਹੈ ਤੇ ਵਿਨੀਪੈਗ ਦਾ ਤੁਸੀਂ ਲਾ ਲਓ ਵੀ ਲਗਭਗ 1/3 ਵਿਨੀਪੈਗ ਦਾ ਜਿਹੜਾ ਸਾਰਾ ਕੂੜਾ ਕਰਕਟ ਹੈ ਉਹ ਬਰੇਡੀ ਲੈਂਡਫਿਲ ਚ ਜਾਂਦਾ। ਤੇ ਉੱਥੇ ਹੁਣ ਸਰਕਾਰ ਕਹਿੰਦੇ ਵੀ ਯਾਰ ਅਸੀਂ ਵੀ ਖਦਾਈ ਸ਼ੁਰੂ ਕਰਦੇ ਹਾਂ, ਜਿਹੜੀ ਤੀਜੀ ਕੁੜੀ ਹੈਗੀ, ਅਸੀਂ ਉਹਨੂੰ ਵੀ ਲੱਭਣ ਦੀ ਹੁਣ ਕੋਸ਼ਿਸ਼ ਕਰਾਂਗੇ। ਤੇ ਸ਼ਿੰਗੂਸ ਜਿਹੜਾ ਉਹਨਾਂ ਦਾ ਨਾਮ ਹੈਗਾ ਜੀ, ਐਸ਼ਲੀ ਸ਼ਿੰਗੂਸ, ਜਿਹੜੀ ਤੀਜੀ ਮੂਲ ਨਿਵਾਸੀ ਭਾਰਤੀ ਕੁੜੀ ਹੈਗੀ ਹੈ। ਸੋ ਉਹਨਾਂ ਨੂੰ ਹੁਣ ਲੱਭਣ ਲਈ ਜਿਹੜੀ ਉਹ ਸਰਚ ਹੈ ਉਹ ਸ਼ੁਰੂ ਹੋਣ ਲੱਗੀ ਹੈ। ਸੋ ਵੈਲਕਮ ਸਟੈਪ ਹੈ। ਇਹ ਨਹੀਂ ਹੈਗਾ ਵੀ ਖਰਚਾ ਨਹੀਂ ਆਉਣਾ, ਬਹੁਤ ਜ਼ਿਆਦਾ ਉਹਦੇ ਵਿੱਚ ਖਰਚਾ ਆਉਣਾ, ਤੇ ਉਹ ਸਟ੍ਰੈਟਜੀਜ਼ ਅਪਣਾ ਰਹੇ ਆ ਵੀ ਕੋਈ ਸਪੈਸ਼ਲ ਤਰ੍ਹਾਂ ਦੀ ਇਕੁਇਪਮੈਂਟ ਲੱਭ ਰਹੇ ਆ ਵੀ ਛੋਟੇ ਏਰੀਆ ਤੇ ਕੀਤਾ ਜਾ ਸਕੇ। ਪਰ ਜਿਹੜੀ ਆਪੋਜੀਸ਼ਨ ਉਹ ਸਟਿਲ ਹਜੇ ਵੀ ਮਾੜਾ ਮੋਟਾ ਕਹਿੰਦੇ ਵੀ ਇਹ ਪੋਲੀਟੀਕਲ ਉਹਦੇ ਲਈ ਕਰ ਰਹੇ ਆ, ਇਹ ਕਰ ਰਹੇ। ਪਰ ਦੇਖੋ ਜੀ, ਮੈਨੂੰ ਲੱਗਦਾ ਵੀ ਹਰ ਇੱਕ ਜਿਹੜੀ ਸਾਡੀ ਮਾਨਵਤਾ ਉਹ ਇਹ ਗੱਲ ਕਹਿੰਦੀ ਹੈ ਵੀ ਹਰ ਇੱਕ ਬੰਦੇ ਨੂੰ ਜਿਹੜੇ ਉਹਦੇ ਐਟਲੀਸਟ ਸਤਿਕਾਰ ਸਹਿਤ ਸੰਸਕਾਰਾਂ ਦਾ ਜਿਹੜਾ ਹੱਕ ਹੈਗਾ, ਤੇ ਸਪੈਸ਼ਲੀ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਗਰੁੱਪ ਹੈਗੇ, ਕਮਿਊਨਿਟੀਜ਼ ਹੈਗੀਆਂ, ਉਹਨਾਂ ਦਾ ਤਾਂ ਬਹੁਤ ਜ਼ਿਆਦਾ ਹੱਕ ਹੈ ਇਸ ਧਰਤੀ ਦੇ। ਮੇਰੇ ਹਿਸਾਬ ਨਾਲ ਪਰਸਨਲੀ ਇਸ ਧਰਤੀ ਦੇ ਉਹ ਅਸਲ ਵਾਰਸ ਨੇ, ਅਸਲ ਮਾਲਕ ਨੇ, ਤੇ ਉਹਨਾਂ ਨੂੰ ਜਿਹੜੀ ਬਣਦੀ ਇੱਜ਼ਤ ਦੇਣੀ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਕੈਨੇਡਾ ਦੇ ਵਿੱਚ ਰਹਿੰਦੀਆਂ ਉਹਨਾਂ ਦਾ ਫਰਜ਼ ਬਣਦਾ ਹੈ।
ਹਾਂਜੀ, ਬਿਲਕੁਲ ਚਲੋ ਉਹਨਾਂ ਦਾ ਜਿਹੜਾ ਜੋ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਮੰਗ ਆ, ਉਹਨਾਂ ਦਾ ਹੱਕ ਆ, ਉਹ ਮਿਲਣਾ ਚਾਹੀਦਾ। ਪਰ ਮੇਰੇ ਹਿਸਾਬ ਨਾਲ ਤਾਂ ਗੁਰੂ ਜਸਪਾਲ ਸਿੰਘ ਜੀ, ਨਿਆਂ ਦੇ ਮਾਮਲੇ 'ਚ ਤਾਂ ਕੋਈ ਤਕਾਜ਼ਾ ਹੋਣਾ ਹੀ ਨਹੀਂ ਚਾਹੀਦਾ। ਜੀ ਰੰਗ, ਨਸਲ, ਕਿਸੇ ਵੀ ਜਾਤ ਦਾ ਜਾਂ ਮਤਲਬ ਕੋਈ ਖਿੱਤੇ ਦਾ, ਇਹ ਤਾਂ ਕੋਈ ਨਿਆਂ ਦੇਣ ਦੇ ਕੋਈ ਤਕਾਜ਼ਾ ਹੀ ਨਹੀਂ ਹੈ। ਹੁਣ ਜੋ ਮੂਲ ਨਿਵਾਸੀਆਂ ਦੀਆਂ ਕੁੜੀਆਂ ਸੀ ਤੇ ਇਸ ਮਾਮਲੇ ਦੇ ਵਿੱਚ ਠੰਡੀ ਜਿਹੜੀ ਇਨਵੈਸਟੀਗੇਸ਼ਨ ਹੈ, ਜਾਂਚ ਆ, ਜਾਂ ਉਹਨਾਂ ਨੂੰ ਧਰਨੇ ਲਾਉਣੇ ਪਏ, ਆਪਣੀ ਆਵਾਜ਼ ਬੁਲੰਦ ਕਰਨੀ ਪਈ, ਜੀ ਇਹ ਤਾਂ ਫਿਰ ਕਿਸੇ ਤਰੀਕੇ ਦਾ ਉਹਨਾਂ ਨੂੰ ਬਰਾਬਰਤਾ ਜਾਂ ਨਿਆਂ ਵਾਲੀ ਗੱਲ ਤਾਂ ਨਹੀਂ ਕਹੀ ਜਾ ਸਕਦੀ। ਔਰ ਕੈਨੇਡਾ ਦੇ ਇਤਿਹਾਸ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਜਿਹਨੇ ਕੈਨੇਡਾ ਦੇ ਇਤਿਹਾਸ ਨੂੰ ਨਾ ਸਿਰਫ ਸ਼ਰਮਸਾਰ ਕੀਤਾ, ਬਲਕਿ ਲਹੂ ਲੁਹਾਨ ਵੀ ਆਪਾਂ ਨੂੰ ਉਹ ਇਤਿਹਾਸ ਜਿਹੜਾ ਉਹ ਨਜ਼ਰ ਆਉਂਦਾ ਹੈ। ਜੀ ਤੇ ਗੱਲ ਕਰੀਏ ਅਲਬਰਟਾ ਦੀ, ਜਿਹੜੀ ਅਲੈਦਗੀ ਦੀ ਇੱਕ ਭਾਵਨਾ ਉਹ ਦੁਨੀਆ ਦੇ ਵਿੱਚ ਕਾਫੀ ਪਸਾਰਾ ਕਰਦੀ ਜਾ ਰਹੀ ਹੈ। ਆਪਾਂ ਦੇਖਦੇ ਹਾਂ ਬਹੁਤ ਸਾਰੇ ਖਿੱਤਿਆਂ ਦੇ ਲੋਕ, ਰੈਫਰੈਂਡਮ ਹੋਏ ਵੀ ਨੇ, ਬਹੁਤ ਸਾਰੇ ਦੇਸ਼ਾਂ ਦੇ ਲੋਕ ਕਾਮਯਾਬ ਵੀ ਹੋਏ ਨੇ ਜਿਹੜੇ ਮੰਗ ਰਹੇ ਸੀ ਆਪਣਾ ਖਿੱਤਾ ਅਲੱਗ ਤੋਂ। ਅਲਬਰਟਾ ਦੇ ਵਿੱਚ ਜਿਹੜੀ ਇਸ ਮਾਮਲੇ ਉੱਤੇ ਇੱਕ ਤਾਂ ਬੈਲਟ ਤੇ ਇਹ ਚੀਜ਼ ਹੋਵੇ ਨਾ ਹੋਵੇ, ਉਹਦੀ ਆਪਾਂ ਜ਼ਰੂਰ ਦੱਸਿਓ ਡਿਟੇਲ ਕੀ ਹੈ। ਇੱਕ ਹੁਣ ਲੰਘੇ ਦਿਨਾਂ ਦੇ ਵਿੱਚ ਕੋਈ ਅਦਾਲਤੀ ਕਾਰਵਾਈ ਵੀ ਹੋਈ ਤੇ ਉਹਦੇ 'ਚ ਜੱਜ ਨੇ ਟਿੱਪਣੀ ਕੀਤੀ ਹੈ ਜੀ ਕੋਈ? ਹਾਂਜੀ। ਸੋ ਜਿਹੜਾ ਅਲਬਰਟਾ ਦੇ ਵਿੱਚ ਜਿਹੜੀ ਅੱਡ ਹੋਣ ਦੀ ਮੰਗ ਹੈ, ਕੋਈ ਨਵੀਂ ਨਹੀਂ ਹੈ। ਮਤਲਬ ਜਿਹੜਾ ਇਹ ਇਮੋਸ਼ਨ ਹੈ, ਸਭ ਤੋਂ ਸਟਰੋਂਗੈਸਟ ਹੈਗਾ ਕਿਊਬੈਕ ਦੇ ਵਿੱਚ। ਠੀਕ ਹੈ ਜੀ। ਕਿਉਂਕਿ ਜਿਹੜੇ ਕਿਊਬੈਕ ਦੇ ਲੋਕੀ ਆ, ਉਹ ਜਿਹੜੀ ਮੈਜੋਰਿਟੀ ਫ੍ਰੈਂਚ ਸਪੀਕਿੰਗ ਹੈਗੇ ਆ, ਤੇ ਜਿਹੜਾ ਕ੍ਰਿਸਚੈਨਿਟੀ ਦਾ ਜਿਹੜਾ ਉਹਨਾਂ ਦਾ ਅੱਗੇ ਉਹ ਵੀ ਹੈ, ਥੋੜਾ ਉਹ ਅੱਡ ਹੈ। ਪਰ ਜਿਹੜੀ ਮੇਨ ਉਹਨਾਂ ਦੀ ਮੰਗ ਹੈਗੀ ਆ, ਉਹ ਫ੍ਰੈਂਚ ਕਰਕੇ ਹੈ। ਪਰ ਪਿਛਲੀ ਜਿਹੜੀ ਲਿਬਰਲ ਸਰਕਾਰ 9 ਸਾਲ 10 ਸਾਲ ਰਹੀ ਹੈ, ਉਹਦੇ ਵਿੱਚ ਜਿਹੜੀਆਂ এনवायरमेंटल ਪਾਲਿਸੀਜ਼ ਹੈਗੀਆਂ ਫੈਡਰਲ ਗਵਰਨਮੈਂਟ ਦੀਆਂ, ਉਹਦਾ ਜਿਹੜੀ ਅਲਬਰਟਾ ਪ੍ਰੋਵਿੰਸ ਹੈਗਾ, ਉਹਨੂੰ ਨੁਕਸਾਨ ਝੱਲਣਾ ਪੈਂਦਾ। ਕਿਉਂਕਿ ਜਿਹੜਾ ਅਲਬਰਟਾ ਸਾਡਾ ਮੇਨ ਤੇਲ ਦਾ ਤੇ ਨੈਚੁਰਲ ਗੈਸ ਦਾ ਪ੍ਰੋਡਿਊਸਰ ਹੈ। ਠੀਕ ਹੈ ਜੀ। ਜਿਹੜੀ ਸਾਰੀ ਸਾਡੇ ਉੱਥੇ ਤੇਲ ਹੈ, ਉਹ ਅਲਬਰਟਾ ਚੋਂ ਨਿਕਲਦਾ। ਤਾਂ ਉਹ ਕਰਕੇ ਜਿਹੜੀਆਂ ਜਦੋਂ এনवायरमेंटल ਪਾਲਿਸੀਜ਼ ਫੈਡਰਲ ਲੈਵਲ ਤੇ ਲੱਗਦੀਆਂ, ਤਾਂ ਉਹ ਕੈਨੇਡਾ ਨੂੰ ਇੰਪੈਕਟ ਕਰਦੀਆਂ, ਸੌਰੀ ਅਲਬਰਟਾ ਨੂੰ ਇੰਪੈਕਟ ਕਰਦੀਆਂ। ਤੇ ਅਲਬਰਟਾ ਦੇ ਵਿੱਚ ਗਾਂਹ ਪਛਾਂ ਜਿਹੜੀ ਇਹ ਮੰਗ ਹੈ ਉੱਠਦੀ ਰਹਿੰਦੀ ਹੈ ਵੀ ਯਾਰ ਸਾਨੂੰ ਤੁਸੀਂ ਅੱਡ ਕਰ ਦਿਓ, ਅਸੀਂ ਆਪਣਾ ਤੇਲ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਵੇਚਣ ਜੋਗੇ ਹੋਈਏ। ਜੀ। ਜੇ ਇਵਨ ਫੈਡਰਲ ਗਵਰਨਮੈਂਟ ਚਾਹੁੰਦੀ ਵੀ ਹੋਵੇ ਤਾਂ ਕਦੇ BC ਬਲੌਕ ਕਰ ਦਿੰਦਾ, ਕਦੇ ਉਹਨਾਂ ਨੂੰ ਆਪਣੇ ontario ਬਲੌਕ ਕਰ ਦਿੰਦਾ, ਕਦੇ ਕਿਊਬੈਕ ਬਲੌਕ ਕਰ ਦਿੰਦਾ। ਸੋ ਵੀ ਉਹਨਾਂ ਦਾ ਜਿਹੜਾ ਤੇਲ ਹੈ, ਉਹ ਹੁਣ ਜਿਹੜਾ ਅਲਬਰਟਾ ਦਾ ਬਹੁਤਾ ਤੇਲ ਹੈ, ਉਹ ਅਮਰੀਕਾ ਦੇ ਵਿੱਚ ਹੋ ਕੇ ਟੈਕਸਸ ਦੇ ਵਿੱਚ ਜਾ ਕੇ ਰਿਫਾਈਨ ਹੁੰਦਾ, ਤੇ ਉਸ ਤੋਂ ਬਾਅਦ ਉਹ ਦੁਨੀਆ ਦੇ ਵਿੱਚ ਵੇਚਿਆ ਜਾਂਦਾ। ਸੋ ਉਹ ਬਹੁਤ ਜ਼ਿਆਦਾ ਪੈਸਾ ਮਿਸ ਹੋ ਰਿਹਾ, ਜਿਹੜਾ ਕਿ ਅਲਬਰਟਾ ਕਮਾ ਸਕਦਾ ਜੇ ਉਹ ਰਿਫਾਈਨ ਉੱਥੇ ਕਰੇ, ਜਾਂ ਪਾਈਪਲਾਈਨਾਂ ਦੇ ਥਰੂ ਕੈਨੇਡਾ ਦੇ ਵਿੱਚੋਂ ਹੀ ਉਹਨੂੰ ਸਿੱਧਾ ਸ਼ਿਪ ਕਰ ਸਕੇ ਦੁਨੀਆ ਦੀ ਮਾਰਕੀਟ ਦੇ ਵਿੱਚ। ਹੁਣ ਜਦੋਂ ਦੁਬਾਰਾ ਪੀਅਰ ਪੋਲੀਅਰ ਦੀ ਜਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਬਣੀ, ਸੋ ਅਲਬਰਟਾ ਨੂੰ ਆਸ ਸੀਗਾ ਵੀ ਕੰਜ਼ਰਵੇਟਿਵ ਸਰਕਾਰ ਆਊਗੀ ਤਾਂ ਉਹ ਸਾਰੇ ਜਿਹੜੇ এনवायरमेंटल ਪ੍ਰੋਟੈਕਸ਼ਨਸ ਲੱਗੀਆਂ ਹੋਈਆਂ ਨੇ, ਜਾਂ ਜਿਹੜੇ ਆ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਉਹ ਸਾਰੀ ਚੱਕ ਦੂਗੀ ਤੇ ਅਸੀਂ ਬਹੁਤ ਸੌਖਾ ਹੀ ਆਪਣਾ ਤੇਲ ਵੇਚ ਸਕਾਂਗੇ। ਪਰ ਜਦੋਂ ਜਿਹੜੀ ਹੁਣ ਦੁਬਾਰਾ ਲਿਬਰਲ ਸਰਕਾਰ ਆਈ ਆ, ਸੋ ਉਹਦੇ ਨਾਲ ਜਿਹੜਾ ਉਹ ਉਹਨਾਂ ਦਾ ਸੁਪਨਾ ਸੀਗਾ, ਉਹ ਪੂਰਾ ਨਾ ਹੋ ਸਕਿਆ। ਉਹ ਆਉਣ ਤੋਂ ਬਾਅਦ ਫਿਰ ਤਾਂ ਕਰਕੇ ਜਿਹੜੀ ਅਲਬਰਟਾ ਦੇ ਵਿੱਚ ਅੱਡ ਹੋਣ ਦੀ ਮੰਗ ਇੱਕ ਵਾਰੀ ਫੇਰ ਜ਼ੋਰ ਫੜ ਗਈ ਹੈ, ਤੇ ਉਹਨੂੰ ਜ਼ਿਆਦਾ ਤੇਲ ਦੇਣ ਦੇ ਵਿੱਚ ਜਿਹੜੇ ਅਲਬਰਟਾ ਦੀ ਪ੍ਰੀਮੀਅਰ ਹੈ, ਉਹਨਾਂ ਦਾ ਜ਼ਿਆਦਾ ਯੋਗਦਾਨ। ਹਾਂ, ਸੋ ਉਹ ਵੀ ਕਹਿ ਰਹੇ ਆ ਵੀ ਨਹੀਂ ਵੀ ਯਾਰ, ਜੇ ਅਲਬਰਟਾ ਦੇ ਲੋਕੀ ਚਾਹੁੰਦੇ ਆ ਤਾਂ ਉਹਨਾਂ ਨੂੰ ਅੱਡ ਹੋਣ, ਐਟਲੀਸਟ ਉਹਨਾਂ ਨੂੰ ਰੈਫਰੈਂਡਮ ਕਰਾਉਣ ਦਾ ਹੱਕ ਹੋਣਾ ਚਾਹੀਦਾ, ਜਾਂ ਐਟਲੀਸਟ ਜਿਹੜੀ ਸਾਨੂੰ ਲੋਕਾਂ ਤੋਂ ਇਸ ਚੀਜ਼ ਤੇ ਲੋਕਾਂ ਦਾ ਓਪੀਨੀਅਨ ਲੈਣਾ ਚਾਹੀਦਾ। ਸੋ ਜਦੋਂ ਲੋਕਾਂ ਨੇ ਰੈਫਰੈਂਡਮ ਦੀ ਮੰਗ ਕੀਤੀ, ਤਾਂ ਅਲਬਰਟਾ ਦਾ ਇੱਕ ਜਿਹੜਾ ਕਮਿਊਨਿਟੀ ਗਰੁੱਪ ਸੀਗਾ, ਉਹਨਾਂ ਨੇ ਉਹ ਕੋਰਟ ਦੇ ਵਿੱਚ ਚਲੇ ਗਏ। ਉਹ ਕਹਿੰਦੇ ਵੀ ਯਾਰ ਵੀ ਤੁਸੀਂ ਇਹ ਨਹੀਂ ਪਾ ਸਕਦੇ, ਵੀ ਤੁਸੀਂ ਜਿਹੜੇ ਇਹ ਕਨਸਟੀਟਿਊਸ਼ਨ ਦੇ ਅਗੇਂਸਟ ਹੈ। ਮੁੜ ਕੇ ਉਹ ਕੇਸ ਕੋਰਟ ਦੇ ਵਿੱਚ ਚਲੇ ਗਿਆ। ਫਿਰ ਜਿਹੜਾ ਇੱਕ ਕੋਈ ਦੂਜਾ ਗਰੁੱਪ ਸੀਗਾ, ਉਹਨਾਂ ਨੇ ਆ ਕੇ ਕਹਿੰਦੇ ਵੀ ਯਾਰ ਇਸ ਜਿਹੜਾ ਇਹ ਵਾਲਾ ਕੇਸ ਹੈਗਾ ਰੈਫਰੈਂਡਮ ਦਾ, ਇਹਦੇ ਕੋਰਟ ਦੇ ਵਿੱਚ ਡਿਸਕਸ਼ਨ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਕਨਸਟੀਟਿਊਸ਼ਨ ਦੇ ਅਗੇਂਸਟ ਹੈ। ਸੋ ਹੁਣ ਜਿਹੜੇ ਅਲਬਰਟਾ ਦੇ ਵਿੱਚ ਜਿਹੜੇ ਜੱਜ ਹੈਗੇ ਆ, ਅਲਬਰਟਾ ਦੇ ਪ੍ਰੋਵਿੰਸ਼ੀਅਲ ਜੱਜ ਹੈ, ਉਹਨਾਂ ਨੇ ਕਿਹਾ ਵੀ ਕੋਲਿਨ ਫੀਸਬੀ ਉਹਨਾਂ ਦਾ ਨਾਮ ਹੈ, ਉਹ ਕਹਿੰਦੇ ਵੀ ਨਹੀਂ ਵੀ ਯਾਰ, ਮਤਲਬ ਇਸ ਚੀਜ਼ ਤੇ ਤੁਸੀਂ ਡਿਸਕਸ਼ਨ ਤਾਂ ਨਹੀਂ ਰੋਕ ਸਕਦੇ, ਵੀ ਇਹ ਕੇਸ ਕੋਰਟ ਦੇ ਵਿੱਚ ਆਵੇ, ਅਸੀਂ ਇਸ ਤੇ ਡਿਸਕਸ਼ਨ ਕਰਾਂਗੇ ਵੀ ਜਿਹੜਾ ਰੈਫਰੈਂਡਮ ਦਾ ਸਵਾਲ ਹੈ ਉਹ ਬੈਲਟ ਤੇ ਜਾ ਸਕਦਾ ਜਾਂ ਨਹੀਂ ਜਾ ਸਕਦਾ। ਸੋ ਉਹਦੇ ਤੇ ਜਿਹੜੀ ਉਹਦੀ ਕਨਸਟੀਟਿਊਸ਼ਨਲ ਲੈਵਲ ਤੇ ਉਹਦੇ ਤੇ ਡਿਸਕਸ਼ਨ ਹੋਊਗਾ। ਜਿਹੜੀਆਂ ਦੋਨੇ ਧਿਰਾਂ ਉਹ ਆਪਣਾ ਪੱਖ ਰੱਖਣਗੀਆਂ, ਤੇ ਉਹ ਪੱਖ ਰੱਖਣ ਤੋਂ ਬਾਅਦ ਫਿਰ ਇਹ ਡਿਸਾਈਡ ਕੀਤਾ ਜਾਊਗਾ ਵੀ ਰੈਫਰੈਂਡਮ ਦਾ ਕੁਐਸਚਨ ਬੈਲਟ ਤੇ, ਮਤਲਬ ਸੋ ਜਦੋਂ ਜਿਹੜੀਆਂ ਨੈਕਸਟ ਵੋਟਾਂ ਹੋਣਗੀਆਂ, ਵੀ ਉਹਦੇ ਤੇ ਅਲਬਰਟਾ ਇਸ ਗੱਲ ਤੇ ਵੋਟ ਪਾ ਸਕਦੇ ਜਾਂ ਨਹੀਂ ਪਾ ਸਕਦੇ,
ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ ਜਾਂ ਅਸੀਂ ਅੱਡ ਹੋਣਾ। ਹੂੰ, ਹੂੰ। ਉਹਦੇ 'ਚ ਵੀ ਰਸਤਾ ਇੰਨਾ ਸੌਖਾ ਨਹੀਂ ਹੈਗਾ। ਜੇ ਮੰਨ ਲਓ ਉਹਨਾਂ ਨੂੰ ਪਰਮਿਸ਼ਨ ਮਿਲ ਵੀ ਜਾਂਦੀ ਹੈ, ਫਿਰ ਉਹਨਾਂ ਨੂੰ 4 ਮਹੀਨੇ ਦੇ ਵਿੱਚ 1,90,000 ਜਿਹੜੇ ਸਿਗਨੇਚਰ ਹੈ ਅਲਬਰਟਾ ਦੇ ਵਿੱਚੋਂ ਇਕੱਠੇ ਕਰਨੇ ਪੈਣਗੇ। ਵੀ ਅਸੀਂ ਮਤਲਬ ਫਿਰ ਜਿਹੜਾ ਨੈਕਸਟ ਸਟੈਪ ਹੋਊਗਾ, ਵੀ ਫਿਰ ਇੱਕ ਸਿਗਨੇਚਰ ਮੁਹਿੰਮ ਚੱਲੂਗੀ, ਜਿਸ 'ਚ ਜਿਹੜੇ ਅਲਬਰਟਾ ਦੇ ਸਿਟੀਜ਼ਨ ਆ ਉਹ ਲਿਖ ਕੇ ਦੇਣਗੇ ਵੀ ਯਾਰ ਹਾਂ ਅਸੀਂ ਇਹ ਸਵਾਲ ਰੈਫਰੈਂਡਮ ਤੇ ਚਾਹੁੰਦੇ ਆ ਵੀ ਤੁਸੀਂ ਇਹਦੇ ਆਲੇ ਦੁਆਲੇ ਰੈਫਰੈਂਡਮ ਕਰਾਇਆ ਜਾਵੇ ਵੀ ਕੈਨੇਡਾ ਅਲਬਰਟਾ ਇੱਕ ਸੋਵਰਨ ਪ੍ਰੋਵਿੰਸ ਹੋਵੇ ਜਾਂ ਉਹ ਕੈਨੇਡਾ ਦੇ ਨਾਲ ਹੀ ਰਹੇ। ਜੀ। ਅਸਲ ਦੇ ਵਿੱਚ ਮੈਂ ਇਹ ਵੀ ਸੋਚ ਰਿਹਾ ਸੀਗਾ ਵੀ ਕਈ ਚੀਜ਼ਾਂ ਹੁਣ ਕਨਸਟੀਟਿਊਸ਼ਨ ਦੇ ਵਿੱਚ ਹੁੰਦੀਆਂ ਹੀ ਨਹੀਂਗੀਆਂ। ਜੇ ਕਈ ਚੀਜ਼ਾਂ ਆਪਾਂ ਨੂੰ ਗਲਤ ਲੱਗਦੀਆਂ ਜਾਂ ਨਹੀਂ ਹੁੰਦੀਆਂ, ਜਾਂ ਇਸੇ ਕਰਕੇ ਕਨਸਟੀਟਿਊਸ਼ਨਲ ਅਮੈਂਡਮੈਂਟਸ ਹੁੰਦੀਆਂ ਨੇ, ਜੀ, ਇਸ ਕਰਕੇ ਉਹਨਾਂ ਦੇ ਵਿੱਚ ਸੋਧਾਂ ਹੁੰਦੀਆਂ ਨੇ। ਜਿਹੜੀ ਚੀਜ਼ ਸਮੇਂ ਦੇ ਮੁਤਾਬਕ ਜਾਂ ਜ਼ਮਾਨੇ ਦੇ ਮੁਤਾਬਕ ਪੁਰਾਣੀ ਹੋ ਜਾਂਦੀ ਹੈ, ਜਾਂ ਇਹ ਲੱਗਦਾ ਕਿ ਸਹੀ ਨਹੀਂ ਹੈ, ਜਿਹੜੀ ਇੱਕ ਨੇਸ਼ਨ ਦੀ ਭਾਵਨਾ ਜਾਂ ਲੋਕਾਂ ਦੀ ਜਿਹੜੀ ਭਾਵਨਾ ਉਹਦੀ ਤਰਜਮਾਨੀ ਨਹੀਂ ਕਰਦੀ, ਤਾਂ ਉਹਨੂੰ ਫਿਰ ਸੋਧ ਕਰ ਦਿੱਤੀ ਜਾਂਦੀ ਆਪਾਂ ਦੇਖਦੇ ਹਾਂ। ਜੀ, ਪਰ ਇਹ ਚੀਜ਼ ਸਾਨੂੰ ਇਹ ਵੀ ਦੇਖਣੀ ਪੈਣੀ ਹੈ ਵੀ ਜਿਹੜੀ ਆਪਾਂ ਜੇ ਇੱਕ ਮਿਸਾਲ ਲੈਂਦੇ ਛੋਟੀ ਜੀ, ਕਿ ਭਾਰਤ ਦੇ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਈਸਟ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਥੋੜ੍ਹੀ ਸੀ ਵੀ ਇਹਨਾਂ ਨੂੰ ਆਜ਼ਾਦੀ ਦੇਣੀ ਜਾਂ ਕਿਸ ਤਰੀਕੇ ਦੀ ਆਜ਼ਾਦੀ ਜੀ, ਲੈਣੀ। ਜੀ, ਉਹਨਾਂ ਨੇ ਫਿਰ ਹਥਿਆਰਬੰਦ ਵੀ ਲੜਾਈ ਲੜੀ, ਤੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਇੱਕ ਗਾਂਧੀ ਦਾ ਸੀਗਾ ਤਰੀਕਾਕਾਰ, ਉਸ ਤਰੀਕੇ ਨਾਲ ਵੀ ਲੜਾਈ ਲੜੀ। ਸੋ ਅਖੀਰ ਤੇ ਤਾਂ ਫਿਰ ਉਹਨਾਂ ਨੂੰ ਜਿਹੜਾ ਉਹ ਪਤਾ ਲੱਗ ਹੀ ਗਿਆ ਸੀਗਾ ਵੀ ਹਿੰਸਾ ਬਿਨਾਂ ਜਾਂ ਟਾਕਰਾ ਲਏ ਬਿਨਾਂ ਹਾਂਜੀ। ਇਹ ਗੱਲ ਨਹੀਂ ਲੋਟ ਆਉਣੀ, ਜਿਵੇਂ ਅਮਰੀਕੀਆਂ ਨੇ ਆਜ਼ਾਦੀ ਲਈ ਹੈ ਜੇ ਆਪਾਂ ਦੇਖੀਏ। ਬਿਲਕੁਲ, ਬਿਲਕੁਲ। ਸੋ ਜਿਹੜੀ ਸੋ ਕੈਨੇਡਾ ਜੀ, ਹੁਣ ਮਤਲਬ ਕੈਨੇਡਾ ਦਾ ਇਹ ਨਾ ਵੀ ਕੈਨੇਡਾ ਕਦੇ ਆਜ਼ਾਦ ਤਾਂ ਹੋਇਆ ਨਹੀਂ, ਕੈਨੇਡਾ ਦੀ ਕਨਫੈਡਰੇਸ਼ਨ ਹੀ ਹੋਈ ਆ। ਸੋ ਜੀ, ਕੈਨੇਡਾ ਹਜੇ ਵੀ ਬ੍ਰਿਟਨ ਦੀ ਉਹਦੇ ਵਿੱਚ ਜਿਹੜੀ ਕਾਲੋਨੀ ਆ, ਮਤਲਬ ਹਾਲਾਂਕਿ ਇੱਕ ਸੋਵਰਨ ਨੇਸ਼ਨ ਹੈ, ਹਾਂਜੀ, ਕੈਨੇਡਾ ਆਪਣੇ ਫੈਸਲੇ ਆਪ ਲੈਂਦਾ, ਪਰ ਜਿਹੜੀ ਬ੍ਰਿਟਿਸ਼ ਮੋਨਾਰਕੀ, ਜਿਹੜਾ ਸਾਡਾ ਹੈਡ ਆਫ ਸਟੇਟ ਹੈ, ਉਹ ਹੂੰ, ਜਿਹੜਾ ਇੰਗਲੈਂਡ ਦਾ ਰਾਜਾ, ਉਹ ਕੈਨੇਡਾ ਦਾ ਹੈਡ ਆਫ ਸਟੇਟ ਹੈ। ਪਰ ਹੂੰ, ਜਿਹੜੀ ਕੈਨੇਡਾ ਦੇ ਵਿੱਚ ਜਿਹੜੇ ਰੈਫਰੈਂਡਮ ਦੇ ਵਿੱਚ ਜਾਂ ਜਿਹੜੀ ਸੈਲਫ ਡਿਟਰਮੀਨੇਸ਼ਨ ਹੈ, ਹੂੰ, ਉਹਦੇ ਹੱਕ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਹੈ, ਜਾਂ ਜਿਹੜਾ ਕੈਨੇਡਾ ਦਾ ਲਾਅ ਹੈ, ਉਹ ਅਲਾਉ ਕਰਦਾ। ਉਹਦੇ ਵਿੱਚ ਮਤਲਬ ਕੋਈ ਕੁਐਸਚਨ ਹੀ ਹੈ ਨਹੀਂਗਾ ਵੀ ਕੋਈ ਵੀ ਬੰਦਾ ਆਪਣੀ ਸੋਵਰੈਨਿਟੀ ਆ ਉਹ, ਜਾਂ ਕੋਈ ਵੀ ਜਿਹੜਾ ਕਮਿਊਨਿਟੀ ਆ ਉਹ ਆਪਣੀ ਸੋਵਰੈਨਿਟੀ ਦੀ ਗੱਲ ਕਰ ਸਕਦੀ, ਆਪਣੀ ਆਜ਼ਾਦੀ ਦੀ ਗੱਲ ਉਹ ਕਰ ਸਕਦੇ ਆ। ਜਿਹੜਾ ਇੱਥੇ ਮੈਨੂੰ ਲੱਗਦਾ ਜਿਹੜਾ ਚੈਲੰਜ ਪ੍ਰੈਜ਼ੈਂਟ ਕੀਤਾ ਜਾ ਰਿਹਾ ਵੀ ਉਹ ਕਿਸ ਬਿਨਾਂ ਦੇ ਉੱਤੇ ਜਿਹੜੀ ਉਹ ਸੋਵਰੈਨਿਟੀ ਦੀ ਗੱਲ ਕਰ ਰਹੇ ਆ, ਜਿਹਨੂੰ ਮਤਲਬ ਅਗੇਨ ਕਿਸੇ ਕੋਈ ਟੈਕਨੀਕੈਲਿਟੀ ਨੂੰ ਫੜ ਕੇ ਮੈਨੂੰ ਲੱਗਦਾ ਉਹਨੂੰ ਉਹ ਡਰੈਗ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਜਦੋਂ ਕਿਊਬੈਕ ਇਹ ਚੀਜ਼ ਗੱਲ ਕਰਦਾ, ਕਿਊਬੈਕ ਦਾ ਬੜਾ ਸਾਫ਼ ਜਿਹਾ ਹੁੰਦਾ ਵੀ ਯਾਰ ਅਸੀਂ, ਸਾਡੀ ਭਾਸ਼ਾ ਅੱਡ ਹੈ, ਜਾਂ ਅਸੀਂ ਜਿਹੜਾ ਸਾਡਾ ਰਹਿਣ ਸਹਿਣ ਅੱਡ ਹੈ, ਸਾਨੂੰ ਕਿਊਬੈਕ ਨੂੰ ਲੱਗਦਾ ਵੀ ਸਾਨੂੰ ਬਰਾਬਰ ਦੇ ਹੱਕ ਨਹੀਂ ਮਿਲਦੇ। ਨਹੀਂ ਮਿਲਦੇ। ਹਾਂਜੀ, ਹਾਂ, ਤੇ ਉਹ ਆਪਣਾ ਰੈਫਰੈਂਡਮ ਕਰਾਉਂਦਾ, ਤੇ ਇਹਦੇ ਤੇ ਕਦੇ ਕਿਸੇ ਨੇ ਮਤਲਬ ਕੋਈ ਮਾੜਾ ਮੋਟਾ ਹਾਸਾ ਠੱਠਾ ਚੱਲਦਾ ਰਹਿੰਦਾ, ਪਰ ਸੀਰੀਅਸਲੀ ਕਦੇ ਇਹਦੀ ਕੋਈ ਵਾਇਲੈਂਸ ਦੀ ਖਬਰ ਜਾਂ ਇਹਦੇ ਤੇ ਕੋਈ ਫੈਡਰਲ ਗਵਰਨਮੈਂਟ ਵੱਲੋਂ ਬਹੁਤ ਆਪਾਂ ਕਹਿ ਲਈਏ ਵੀ ਫੋਰਸਡ ਉਹਨੂੰ ਰੋਕਣ ਦਾ ਜਾਂ ਉਹਨੂੰ ਬੰਦ ਕਰਨ ਦਾ ਜਾਂ ਉਹਨਾਂ ਦਾ ਮੂੰਹ ਬੰਦ ਕਰਨ ਦਾ ਕੋਈ ਇਦਾਂ ਦੇ ਕਦੇ ਸਟੈਪ ਨਹੀਂ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੇ। ਸੋ ਸੇਮ ਤਰੀਕੇ ਨਾਲ ਅਲਬਰਟਾ ਦੇ ਵਿੱਚ ਵੀ ਜਿਹੜਾ ਉਹ ਹਾਸਾ ਠੱਠਾ ਚੱਲ ਰਿਹਾ ਵੀ ਯਾਰ ਕੋਈ ਨਹੀਂ, ਤੁਸੀਂ ਅਮਰੀਕਾ ਨਾਲ ਜਾਣਾ ਚਲੇ ਜਾਓ, ਜਾਂ ਇੱਕ ਦੂਜੇ ਦਾ ਮਖੌਲ ਕਰ ਰਹੇ ਆ, ਪਰ ਕੋਈ ਇਦਾਂ ਦੀ ਜਿਹੜੀ ਵੀ ਐਕਸਟ੍ਰੀਮਿਸਟ ਸ਼ਬਦ ਜਾਂ ਟੈਰਰਿਸਟ ਸ਼ਬਦ ਜਾਂ ਕੁਛ ਇਦਾਂ ਦਾ ਕੁਛ ਵੀ ਨਹੀਂ ਵਰਤਿਆ ਜਾਂਦਾ। ਉਹ ਲੋਕਾਂ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਤੇ ਉਹਦੇ ਚ ਅਗੇਨ ਸਿਰਫ ਉਹ ਕਿਸੇ ਟੈਕਨੀਕੈਲਿਟੀ ਤੇ ਹੀ ਡਿਸਕਸ਼ਨ ਹੋ ਰਿਹਾ, ਪਰ ਉਹਦੇ ਵਿੱਚ ਵੀ ਦੇਖੋ ਜੱਜ ਇਹ ਕਹਿ ਰਿਹਾ ਜਾਂ ਜਿਹੜਾ ਪ੍ਰੀਮੀਅਰ ਹੈ ਉਹ ਇਹੀ ਕਹਿ ਰਹੇ ਆ ਵੀ ਨਹੀਂ, ਲੋਕੀ ਇਹ ਮੰਗ ਕਰ ਸਕਦੇ ਆ ਤੇ ਆਪਾਂ ਡਿਸਾਈਡ ਕਰਕੇ ਇਸ ਚੀਜ਼ ਦਾ ਫੈਸਲਾ ਲੈ ਸਕੀਏ। ਜੀ। ਤੇ ਜਾਂਦੇ ਇੱਕ ਜਿਹੜੀ ਮੰਦਭਾਗੀ ਖਬਰ ਆ ਉਹ ਕੈਨੇਡਾ ਤੋਂ ਆਪਾਂ ਸਾਂਝੀ ਕਰਦੇ ਚੱਲੀਏ। ਕੈਨੇਡਾ ਦੇ ਵਿੱਚ ਇੱਕ ਦਰਦਨਾਕ ਜਿਹੜਾ ਕਾਰ ਹਾਦਸਾ ਵਾਪਰਿਆ, ਪੰਜਾਬੀ ਨੌਜਵਾਨ ਇਸ ਹਾਦਸੇ ਦੇ ਵਿੱਚ ਜਿਹੜਾ ਉਹ ਜਿੰਦਾ ਹੀ ਉਹਦੀ ਜਿਹੜੀ ਸੜ ਗਿਆ ਤੇ ਉਹਦੀ ਮੌਤ ਹੋ ਗਈ ਆ। ਮੋਰਿੰਡਾ ਸ਼ਹਿਰ ਦਾ ਨੌਜਵਾਨ ਸੀਗਾ, 31 ਸਾਲ ਦੀ ਉਮਰ ਸੀਗੀ, ਤੇ ਇਹ ਪਤਾ ਲੱਗਿਆ ਵੀ ਜਸਪੀਰ ਸਿੰਘ ਵਾਸੀ ਜਿਹੜੇ ਸੂਦ ਕਲੋਨੀ ਦੇ ਵਿੱਚ ਰਹਿੰਦੇ ਆ ਮੋਰਿੰਡੇ, ਉਹਨਾਂ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ ਸੀਗਾ, ਤੇ ਉਹ ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀਗਾ, ਤੇ ਉਹਦਾ ਜਿਹੜਾ ਹਾਦਸਾ ਹੋਇਆ ਉਹ ਹੋਇਆ 417 ਹਾਈਵੇ ਹੈ ਓਟਵਾ ਕੈਨੇਡਾ ਦੇ ਵਿੱਚ, ਤੇ ਉੱਥੇ ਉਹ ਰੱਖੜੀ ਬਣਾਉਣ ਦੇ ਲਈ ਆਪਦੀ ਭੈਣ ਕੋਲੇ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਉਹ ਜਿਹੜੀ ਕਾਰ ਸੀ ਉਹਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਤੇ ਉਸ ਤੋਂ ਬਾਅਦ ਉਹ ਜਿਹੜੀ ਅੱਗ ਦੇ ਵਿੱਚ ਝੁਲਸ ਗਿਆ, ਤੇ ਜਦੋਂ ਉਹਨੂੰ ਕੱਢਿਆ ਗਿਆ, ਹਸਪਤਾਲ ਪਹੁੰਚਾਇਆ ਗਿਆ, ਉਦੋਂ ਹਸਪਤਾਲ ਦੇ ਵਿੱਚ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਉਹਦੀ ਜਿਹੜੀ ਮੌਤ ਹੋ ਗਈ। ਸੋ ਕੈਨੇਡਾ ਦੇ ਵਿੱਚ ਜਿਹੜੀਆਂ ਤਰਾਸਦੀਆਂ ਵਾਪਰੀਆਂ ਨੇ, ਜਿਹੜੀਆਂ ਦੁਰਘਟਨਾਵਾਂ ਵਾਪਰੀਆਂ ਨੇ ਆਪਣੇ ਪੰਜਾਬੀ ਲੋਕਾਂ ਦੇ ਨਾਲ, ਪ੍ਰਵਾਸੀਆਂ ਦੇ ਨਾਲ, ਉਹਨਾਂ ਦੇ ਵਿੱਚ ਇੱਕ ਹੋਰ ਜਿਹੜੀ ਦੁਰਘਟਨਾ ਉਹ ਹਾਦਸਾ ਜਿਹੜਾ ਉਹ ਐਡ ਹੋ ਗਿਆ। ਜਿਹੜੇ ਇਸ ਨੌਜਵਾਨ ਦਾ ਜਿਹੜਾ ਨਾਮ ਦੱਸਿਆ ਗਿਆ ਹਰਵਿੰਦਰ ਸਿੰਘ ਹੈਰੀ, ਇਹਦਾ ਨਾਮ ਦੱਸਿਆ ਗਿਆ। ਸੋ ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਗੁਰਜਸਪਾਲ ਸਿੰਘ ਜੀ ਸਮਾਪਤ ਕਰਾਂਗੇ ਜੀ। ਤੁਹਾਡਾ ਬਹੁਤ ਧੰਨਵਾਦ ਇਹਨਾਂ ਜਾਣਕਾਰੀਆਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।